ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਸ਼ਮੀਰ ਵਿੱਚ ਜੋ ਕੁਝ ਇੰਡੀਅਨ ਪਾਰਲੀਮੈਂਟ ਨੇ ਕੀਤਾ ਉਹ ਤਾਂ ਸਭ ਦੇ ਸਾਹਮਣੇ ਆ, ਪਰ ਹੁਣ ਚਰਚਾ ਇਹ ਹੈ ਕਿ ਹੁਣ ਪੰਜਾਬ ਦੀ ਵਾਰੀ ਹੈ। ਕਸ਼ਮੀਰ ਤੋਂ ਬਾਅਦ ਪੰਜਾਬ, ਤੇ ਪੰਜਾਬ ਦੀ ਤਬਾਹੀ, ਪੰਜਾਬ ਦੀ ਬਰਬਾਦੀ ਦੀ ਦਾਸਤਾਨ ਜਿਹੜੀ ਆ ਉਹ ਪਹਿਲਾਂ ਹੀ ਬੜੇ ਢੰਗ ਤਰੀਕਿਆਂ ਨਾਲ ਲਿਖੀ ਜਾ ਰਹੀ ਆ। ਬੜਾ ਕੁਝ ਵਾਪਰ ਰਿਹਾ ਪਿਛਲੇ ਕਈ ਦਹਾਕਿਆਂ ਤੋਂ। ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਇਹੋ ਜਿਹੀਆਂ ਸਾਜ਼ਿਸ਼ਾਂ, ਇਹੋ ਜਿਹੀਆਂ ਵਿਉਂਤਬੰਦੀਆਂ ਬਣਦੀਆਂ ਰਹੀਆਂ ਨੇ। ਭਾਰਤੀ ਖੁਫੀਆ ਏਜੰਸੀਆਂ ਨੇ ਅਨੇਕਾਂ ਹੀ ਢੰਗ ਤਰੀਕਿਆਂ ਦੇ ਨਾਲ ਪੰਥ ਨੂੰ ਤੇ ਪੰਜਾਬ ਨੂੰ ਰੋਲਣ 'ਚ ਕੋਈ ਕਸਰ ਨਹੀਂ ਛੱਡੀ। ਪਰ ਜਿਹੜਾ ਹੁਣ ਰਹਿੰਦੀ ਖੁੰਦੀ ਕਸਰ ਆ, ਜਿਹੜਾ ਉਹ ਪੂਰੀ ਕਰਨ ਦੇ ਲਈ ਹੁਣ ਅਗਲੇ ਯਤਨ ਜਿਹੜੇ ਆ ਆਰੰਭੇ ਜਾਣਗੇ। ਇਹ ਚਰਚਾ ਸਿੱਖ ਸਮਾਜ ਵਿੱਚ ਪੂਰੇ ਜੋਬਨ 'ਤੇ ਹੈ। ਕਸ਼ਮੀਰ ਦੇ ਵਿੱਚ ਧਾਰਾ 370 ਜਿਹੜੀ ਆ ਤੇ 35A, ਇਹਨਾਂ ਦੋਨਾਂ ਦੇ ਖਾਤਮੇ ਦੇ ਮਗਰੋਂ ਹਿੰਦੂ ਕੱਟੜਵਾਦ ਦਾ ਜਿਹੜਾ ਵਾਰ ਆ, ਜਿਹੜਾ ਆਰੀਅਨ ਨਸਲ ਦਾ, ਬ੍ਰਾਹਮਣਵਾਦੀ ਨਸਲ ਦਾ ਜਿਹੜਾ ਵਾਰ ਆ, ਹੁਣ ਜ਼ਿਆਦਾ ਸਖਤ ਤੇ ਕਰੂਰ ਜਿਹੜਾ ਹੈਗਾ ਉਹ ਹੋਵੇਗਾ। ਕਿਉਂਕਿ ਜਿਸ ਦਿਨ ਉੱਥੇ ਕਰਫਿਊ ਚੱਕਿਆ ਜਾਵੇਗਾ, ਜਦੋਂ ਉੱਥੋਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਲੱਗੇਗਾ ਕਿ ਸਾਡੇ ਨਾਲ ਕੀ ਬੀਤ ਚੁੱਕੀ ਆ, ਤੇ ਜਦੋਂ ਉਹ ਇਸ ਫੈਸਲੇ ਦੇ ਖਿਲਾਫ, ਜਿਹਦੇ ਵਿੱਚ ਉਹਨਾਂ ਦੀ ਰਾਏ ਨਹੀਂ ਪੁੱਛੀ ਗਈ, ਕਸ਼ਮੀਰੀਆਂ ਉੱਤੇ ਥੋਪੇ ਹੋਏ ਇਸ ਫੈਸਲੇ ਨੂੰ ਜਦੋਂ ਉਹ ਮੰਨਣ ਤੋਂ ਇਨਕਾਰ ਕਰਨਗੇ ਤੇ ਜਦੋਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ, ਤਾਂ ਭਾਰਤੀ ਫੌਜ ਦੀਆਂ ਜਿਹੜੀਆਂ ਬੰਦੂਕਾਂ ਨੇਗੀਆਂ ਉਹ ਉਹਨਾਂ ਦੀਆਂ ਗੋਲੀਆਂ ਦੇ ਹਿੱਕ ਦੇ ਵਿੱਚ ਗੋਲੀਆਂ ਦਾਗਣ ਦੇ ਲਈ ਤਿਆਰ ਤਿਆਰ ਬੈਠੀਆਂ ਨੇ। ਤੇ ਇਹ ਜਿਹੜਾ ਸਾਰਾ ਮਾਹੌਲ ਆ, ਇਹ ਬੜੀ ਬੁਰੀ ਤਰ੍ਹਾਂ ਦੇ ਨਾਲ ਪਿਛਲੇ ਲੰਮੇ ਅਰਸੇ ਦੀ ਮਿਹਨਤ ਸਦਕਾ ਉਹਨਾਂ ਨੇ ਬਣਾਇਆ ਹੋਇਆ। ਤੇ ਜਿਹੜਾ ਸਕੀਮ ਬਣਾਈ ਗਈ ਆ ਉਹਦੇ ਤਹਿਤ ਇਹ ਹੈਗਾ ਕਿ ਜੰਮੂ ਜਿਹੜਾ ਹੈ, ਪਹਿਲਾਂ ਤਾਂ ਉਹ ਅੱਡ ਕਰ ਲਿਆ ਗਿਆ ਜੰਮੂ ਕਸ਼ਮੀਰ ਦੇ ਨਾਲੋਂ। ਉੱਥੇ ਜੰਮੂ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਸ਼ਮੀਰੀਆਂ ਦੇ ਵਿਰੋਧੀ ਭਾਵਨਾਵਾਂ ਪੂਰੇ ਸਿਖਰ ਤੇ ਲਿਜਾਣ ਤੋਂ ਬਾਅਦ ਜੰਮੂ ਨੂੰ ਅੱਡ ਕਰ ਲਿਆ ਗਿਆ। ਤੇ ਲੇਹ ਲਦਾਖ ਨੂੰ ਨਾਲ ਕਸ਼ਮੀਰ ਦੇ ਅਜੇ ਰੱਖ ਕੇ ਯੂਨੀਅਨ ਟੈਰੀਟਰੀ ਜਿਹੜਾ ਬਣਾਇਆ, ਉਹਦਾ ਏਜੰਡਾ ਇਹ ਹੈਗਾ ਕਿ ਹੁਣ ਦਿੱਲੀ ਤੋਂ ਕੋਈ ਬਾਹਮਣ ਬਿਠਾ ਕੇ ਉਹਦੇ ਰਾਹੀਂ ਕਸ਼ਮੀਰੀਆਂ ਦਾ ਘਾਣ ਜਿਹੜਾ ਹੈਗਾ ਕਰਵਾਉਣ ਦੇ ਹੁਕਮ ਜਿਹੜੇ ਨੇ ਦਿੱਲੀ ਤੋਂ ਲਾਗੂ ਕੀਤੇ ਜਾਣਗੇ। ਬ੍ਰਾਹਮਣ ਤੋਂ ਭਾਵ ਅਸੀਂ ਕਿਸੇ ਖਾਸ ਬਰਾਦਰੀ ਜਾਂ ਖਾਸ ਜਾਤ ਦਾ ਨਾਂ ਨਹੀਂ ਲੈ ਰਹੇ। ਇੱਥੇ ਬ੍ਰਾਹਮਣ ਦੇ ਅਰਥ ਉਸ ਵਿਅਕਤੀ ਤੋਂ ਹੈ ਜਿਹੜਾ ਬਾਕੀ ਸਾਰੇ ਲੋਕਾਂ ਨੂੰ ਦੱਬਣ, ਕੁਚਲਣ, ਦਰੜਨ ਦੀ ਨੀਤੀ ਦਾ ਧਾਰਨੀ ਆ, ਜਿਹੜਾ ਦਿੱਲੀ ਦਰਬਾਰ ਦੀ ਜੈ ਤੇ ਨਾਗਪੁਰ ਜਿੰਦਾਬਾਦ ਤੋਂ ਬਿਨਾਂ ਕੁਝ ਜਾਣਦਾ ਨਹੀਂ, ਜਿਹਨੂੰ ਸਿਰਫ ਇੰਨੀ ਗੱਲ ਤੱਕ ਮਤਲਬ ਆ ਕਿ ਮੈਨੂੰ ਅਹੁਦਾ, ਮੈਨੂੰ ਮਾਇਆ ਤੇ ਮੈਨੂੰ ਸ਼ੋਹਰਤ ਮਿਲਣੀ ਚਾਹੀਦੀ ਆ। ਬੇਸ਼ੱਕ ਦੀ ਮੇਰੇ ਤੋਂ 10 ਲੱਖ ਬੰਦਾ ਮਰਵਾ ਲਓ, ਚਾਹੇ 10 ਕਰੋੜ ਮਰਵਾ ਲਓ, ਮੈਂ ਆਰਡਰ ਕਰਨ ਨੂੰ ਹਰ ਥਾਂ ਤੇ ਤਿਆਰ ਹਾਂ। ਤੋ ਇਸ ਤਰੀਕੇ ਦੀ ਜਿਹੜੀ ਬਿਰਤੀ ਆ ਬ੍ਰਾਹਮਣਵਾਦ, ਇਹਦਾ ਪੋਸ਼ਕ ਆ, ਇਹਦਾ ਪਾਲਣਹਾਰਾ, ਇਹਦਾ ਜਨਨਹਾਰਾ ਵੀ। ਤੋ ਇਸ ਮੌਕੇ ਗਵਰਨਰੀ ਰਾਜ ਵਾਂਗੂ ਉੱਥੇ ਡਿਊਟੀ ਦੇ ਵਿੱਚ ਲਾਉਣ ਤੋਂ ਬਾਅਦ ਜਿਹੜਾ ਮਨੁੱਖਤਾ ਦਾ ਘਾਣ ਹੋਣਾ, ਉਹਦੀ ਮੁਕੰਮਲ ਤਿਆਰੀ ਜਿਹੜੀ ਆ ਉੱਥੇ ਸਾਫ਼ ਦਿਖ ਰਹੀ ਹੈ। ਉੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਖਾਕੀ ਵਰਦੀ, ਖਾਕੀ ਬੂਟ ਇੰਨੇ ਕੁ ਭੇਜ ਦਿੱਤੇ ਗਏ ਨੇ, ਫੌਜ ਇੰਨੀ ਕੁ ਲਾ ਦਿੱਤੀ ਗਈ ਆ ਕਿ ਕਸ਼ਮੀਰ ਜਿੱਦਣ ਵੀ ਉੱਥੇ ਹੁਣ ਇੱਕ ਬਹੁਤ ਵੱਡਾ ਜਿਹੜਾ ਜਵਾਰ ਭਾਟਾ, ਇੱਕ ਬਹੁਤ ਵੱਡਾ ਜਿਹੜਾ ਲਾਵਾ ਫੁੱਟੇਗਾ, ਔਰ ਉਸ ਲਾਵੇ ਦੇ ਵਿੱਚ ਕਿੰਨੀਆਂ ਕੁ ਮਨੁੱਖੀ ਜਾਨਾਂ ਜਾਣਗੀਆਂ, ਇਹਦੇ ਲਈ ਭਾਰਤੀ ਹਕੂਮਤੀ ਮਸ਼ੀਨਰੀ ਜਿਹੜੀ ਆ ਮੁਕੰਮਲ ਤੌਰ 'ਤੇ ਜ਼ਿੰਮੇਵਾਰ ਆ। ਪਰ ਉਹਨੂੰ ਕੋਈ ਸ਼ਰਮ ਹਿਆ ਨਹੀਂ, ਔਰ ਉਲਟਾ ਉਹਨਾਂ ਨੇ ਭਾਰਤੀ ਮੀਡੀਆ ਦੇ ਰਾਹੀਂ ਇੱਕ ਹਿੰਦੂ ਮਾਨਸਿਕਤਾ ਦੇ ਅੰਦਰ ਇਹੋ ਜਿਹੀ ਸਗਾਂ ਤੇ ਰਾਏ ਬਣਾ ਦਿੱਤੀ ਗਈ ਆ ਕਿ ਬਹੁਤੇ ਹਿੰਦੂ ਕੱਟੜਪੰਥੀ ਤਾਂ ਉਡੀਕ ਰਹੇ ਨੇ ਕਿ ਕਦੋਂ ਕਸ਼ਮੀਰ ਦੇ ਵਿੱਚੋਂ ਲਾਸ਼ਾਂ ਦੇ ਢੇਰਾਂ ਵਾਲੀਆਂ ਵੀਡੀਓਜ਼ ਦੇਖਣ ਨੂੰ ਮਿਲਣ, ਕਦੋਂ ਉੱਥੇ ਖੂਨ ਖਰਾਬੇ ਹੋਏ ਦੀਆਂ ਵੀਡੀਓਜ਼ ਮਿਲਣ, ਇਹੋ ਜਿਹੀਆਂ ਖਬਰਾਂ ਮਿਲਣ, ਇਹੋ ਜਿਹੀਆਂ ਫੋਟੋਜ਼ ਮਿਲਣ ਕਿ ਕਸ਼ਮੀਰੀਆਂ ਦੇ ਉੱਤੇ ਭਾਰਤੀ ਫੌਜ ਨੇ ਅਤਿਆਚਾਰ ਕੀਤੇ ਨੇ। ਤੋ ਇਹ ਜਿਹੜਾ ਲਹੂ ਲਹਾਣ ਵਾਲੀ ਬਿਰਤੀ ਆ, ਜਿਹੜੀ ਖੂਨ ਖਰਾਬੇ ਵਾਲੀ ਬਿਰਤੀ ਆ, ਜਿਹੜੀ ਇਹੋ ਜਿਹੀ ਬਿਰਤੀ ਆ ਜਿਹੜੀ ਉਡੀਕ ਰਹੀ ਆ ਕਤਲੇਆਮ ਦੀਆਂ ਫੋਟੋਆਂ ਨੂੰ, ਵੀਡੀਓਜ਼ ਨੂੰ, ਖਬਰਾਂ ਨੂੰ, ਉਸ ਬਿਰਤੀ ਨੂੰ ਹੋਰ ਜ਼ਿਆਦਾ ਨਿੱਤ ਤਾਪ ਦੇਣ ਦੇ ਲਈ, ਹੋਰ ਉਹਦੇ 'ਚ ਨਫ਼ਰਤ ਕਸ਼ਮੀਰੀਆਂ ਦੇ ਖਿਲਾਫ ਭਰਨ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲਾ। ਬੀਜੇਪੀ ਦੇ ਵਿਧਾਇਕ, RSS ਦੇ ਟਰੋਲਰ ਗਰੁੱਪ ਆ ਜਿਹੜਾ ਰੱਖਿਆ ਹੋਇਆ ਉਹਨਾਂ ਨੇ, ਜਿਹੜਾ ਹੋਰ ਬੰਦੇ ਉਹਨਾਂ ਨੇ ਭਰਤੀ ਕੀਤੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ, ਲਗਾਤਾਰ ਉਹ ਜਿਹੜੇ ਅੱਗ ਦੇ ਵਿੱਚ ਹੋਰ ਜਿਹੜਾ ਤੇਲ ਆ, ਹੋਰ ਜਿਹੜਾ ਘਿਓ ਆ, ਉਹ ਪਾਈ ਜਾ ਰਹੇ ਨੇ। ਲਟ ਲਟ ਮੱਚਦੀ ਜਵਾਲਾ ਦੇਖਣ ਦੀ ਇੱਛਾ ਰੱਖਣ ਵਾਲੇ ਇਹ ਲੋਕਾਂ ਨੂੰ ਇਹ ਜਿਹੜੀ ਸ਼ਾਂਤੀ ਜਾਂ ਸਥਿਰਤਾ ਜਿਹੜੀ ਆ ਉਹ ਮਨਜ਼ੂਰ ਨਹੀਂ। ਉਹ ਇੱਥੇ ਇੱਕ ਬੜੇ ਵੱਡੇ ਕਤਲੇਆਮ ਦੀ ਉਡੀਕ ਕਰ ਰਹੇ ਨੇ। ਤੇ ਸਿੱਖਾਂ ਵਾਂਗੂ
ਕਸ਼ਮੀਰੀਆਂ ਦੀ ਇੱਕ ਨਸਲਕੁਸ਼ੀ ਜਿਹੜੀ ਆ ਉਹ ਹੋਣ ਦੇ ਪੂਰੇ ਅਸਾਰ ਨੇ। ਔਰ ਸਾਰੇ ਸੰਸਾਰ ਦੇ ਮੁਲਕ, ਸਾਰੇ ਸੰਸਾਰ ਦੀਆਂ ਮਨੁੱਖੀ ਅਧਿਕਾਰ ਜਥੇਬੰਦੀਆਂ ਤੇ ਹੋਰ ਜਿਹੜੀਆਂ ਅਹਿਮ ਰੈਲੇਵੈਂਟ ਸ਼ਖਸੀਅਤਾਂ ਨੇ, ਉਹਨਾਂ ਦੇ ਸਾਹਮਣੇ ਇਹ ਬੜੀ ਵੱਡੀ ਇੱਕ ਕਸੂਤੀ ਸਥਿਤੀ ਆ। ਔਰ ਉਹਨਾਂ ਨੂੰ ਆਪਦਾ ਰੋਲ ਪਲੇ ਕਰਨਾ ਚਾਹੀਦਾ ਕਿ ਮਨੁੱਖਤਾ ਦਾ ਘਾਣ ਹੋਣ ਜਾ ਰਿਹਾ, ਤੇ ਅਸੀਂ ਇਸ ਮੌਕੇ ਸੁੰਨ ਹੋ ਕੇ ਨਹੀਂ ਬੈਠ ਕੇ ਦੇਖ ਸਕਦੇ। ਸਾਨੂੰ ਆਪਦੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਪਰ ਅਫਸੋਸ ਮੁਲਕਾਂ ਨੇ ਤੇ ਯੂਨਾਈਟਿਡ ਨੇਸ਼ਨਜ਼ ਨੇ ਤੇ ਹੋਰ ਕਈ ਪਾਸਿਆਂ ਤੋਂ ਬਿਆਨਬਾਜ਼ੀ ਤਾਂ ਬੜੀ ਖੂਬਸੂਰਤ ਆਈ ਆ, ਪਰ ਬਿਆਨਬਾਜ਼ੀ ਦੇ ਨਾਲ ਕੀ ਕਸ਼ਮੀਰੀਆਂ ਦੇ ਦੁੱਖ ਦੂਰ ਹੋ ਜਾਣਗੇ, ਜਾਂ ਕੀ ਕਸ਼ਮੀਰੀਆਂ ਦਾ ਘਾਣ ਜਿਹੜਾ ਹੋਣ ਜਾ ਰਿਹਾ ਉਹ ਰੁਕ ਜਾਏਗਾ? ਸੋ ਅਸਲੀ ਗੱਲ ਜਿਹੜੀ ਉਹ ਇਹ ਹੈਗਾ ਕਿ ਕਸ਼ਮੀਰ ਦੇ ਲੋਕਾਂ ਦੀ ਮਰਜ਼ੀ ਤੋਂ ਬਗੈਰ ਜਿਹੜਾ ਉੱਥੇ ਥੋਪਿਆ ਗਿਆ ਸਾਰਾ ਕੁਝ, ਉਹਦੀ ਕੋਈ ਕਿਵੇਂ ਜਿਹੜੀ ਹੈਗੀ ਆ ਉਹ ਹਿਸਾਬ ਕਿਤਾਬ ਸੈੱਟ ਹੋ ਸਕੇ। ਤੋ ਜੰਮੂ ਕਸ਼ਮੀਰ ਤੋਂ ਬਾਅਦ ਜਿਹੜੀ ਪੰਜਾਬ ਦੀ ਵਾਰੀ ਆ, ਉਹ ਮੁਕੰਮਲ ਤੌਰ ਤੇ ਜਦੋਂ ਆਉਣੀ ਆ, ਅਸੀਂ ਉਸੇ ਨਫ਼ਰਤ ਨੂੰ ਫਿਰ ਦੇਖਾਂਗੇ ਜਿਹੜੀ ਨਫ਼ਰਤ ਇਸ ਟਾਈਮ ਇੰਡੀਅਨ ਮੀਡੀਆ ਦੇ ਰਾਹੀਂ ਭਾਰਤੀ ਸਿਆਸਤਦਾਨ, ਖਾਸ ਤੌਰ ਦੇ ਤੇ RSS ਚੋਂ ਨਿਕਲਿਆ ਹੋਇਆ ਜਿਹੜਾ ਲੌਂਗ ਲੈਣਾ, ਉਹ ਪੂਰੀ ਵਧਾ ਰਿਹਾ। ਕਸ਼ਮੀਰ ਦੀਆਂ ਨੌਜਵਾਨ ਬੱਚੀਆਂ ਦੀਆਂ ਫੋਟੋਆਂ ਪਾ ਕੇ ਉਹਨਾਂ ਦੇ ਖਿਲਾਫ, ਉਹਨਾਂ ਦੇ ਹੇਠਾਂ ਬੇਹੂਦਗੀ ਭਰੀ, ਬੇਹਯਾਈ ਭਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾ ਰਹੀ ਆ। ਉਹਨਾਂ ਨੂੰ ਪਲਾਟ ਦੱਸਿਆ ਜਾ ਰਿਹਾ ਕਿ ਆਹ ਪਲਾਟ ਮੇਰਾ, ਆਹ ਪਲਾਟ ਤੇਰਾ। ਇੰਨੀ ਜ਼ਿਆਦਾ ਨਫ਼ਰਤ ਔਰਤ ਜਾਤੀ ਦੇ ਪ੍ਰਤੀ ਇੱਕ ਔਰਤ ਦੇ ਮਨ ਵਿੱਚ ਹੋ ਸਕਦੀ ਆ, ਇਹ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ। ਸਾਡੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਕਸ਼ਮੀਰੀਆਂ ਨੂੰ ਇੱਕ ਦੈਂਤ, ਇੱਕ ਰਾਖਸ਼, ਇੱਕ ਅਸੁਰ ਤੇ ਇੱਕ ਬਹੁਤ ਹੀ ਜ਼ਿਆਦਾ ਮਾੜੇ ਵਿਅਕਤੀ ਵਜੋਂ ਉਹਨਾਂ ਨੂੰ ਚਿਤਰਿਆ ਜਾ ਰਿਹਾ, ਜਿਨ੍ਹਾਂ ਨੇ ਵਿਚਾਰਿਆਂ ਨੇ ਕਦੇ ਚੱਕ ਕੇ ਚਾਹੇ ਕੁੱਤੇ ਦੇ ਸੋਟੀ ਨਾ ਮਾਰੀ ਹੋਵੇ। ਬਹੁਤ ਹੀ ਜ਼ਿਆਦਾ ਸਾਊ, ਸਿਵਲਾਈਜ਼ਡ ਤੇ ਸਾਊ ਸੱਭਿਅਕ ਜਿਹੜੀਆਂ ਸਿਵਲਾਈਜ਼ ਬੀਬੀਆਂ ਨੇ, ਬੱਚੀਆਂ ਨੇ, ਉਹਨਾਂ ਦੇ ਬਾਰੇ ਇੰਨੀ ਬੇਹੂਦਗੀ ਭਰੀ ਜਿਹੜੀ ਸ਼ਬਦਾਵਲੀ ਵਰਤੀ ਜਾ ਰਹੀ ਹੈ। ਔਰ ਜਿਹੜਾ ਵੀ ਬੰਦਾ ਇਸ ਗੰਦਗੀ ਦੇ ਖਿਲਾਫ, ਇਸ ਦਾ ਵਿਰੋਧ ਕਰਦਾ, RSS ਦੀ ਜਾਂ ਹਿੰਦੂ ਕੱਟੜਵਾਦ ਦੀ, ਬ੍ਰਾਹਮਣਵਾਦੀ ਮਾਨਸਿਕਤਾ ਦੇ ਵਿੱਚੋਂ ਬੀਬੀਆਂ ਦੇ ਖਿਲਾਫ, ਬੱਚੀਆਂ ਦੇ ਖਿਲਾਫ ਜਿਹੜੀ ਬਕਵਾਸ ਲਿਖੀ ਜਾ ਰਹੀ ਹੈ, ਜਦੋਂ ਵੀ ਉਹਦੇ ਖਿਲਾਫ ਕੋਈ ਵਿਰੋਧ ਕਰਦਾ ਤਾਂ ਜਿਹੜੇ ਟਰੋਲਰ ਗਰੁੱਪ ਰੱਖੇ ਹੋਏ ਨੇ, ਭਰਤੀ ਕੀਤੇ ਹੋਏ ਨੇਗੇ 1000 ਰੁਪਇਆ ਦਿਹਾੜੀ ਉੱਤੇ, ਉਸ ਬੰਦੇ ਦਾ ਕਰੈਕਟਰ ਅਸਾਸੀਨੇਸ਼ਨ ਕਰਦੇ ਆ, ਉਹਦੇ ਖਿਲਾਫ ਮਾੜੀਆਂ ਚੰਗੀਆਂ ਗੱਲਾਂ ਲਿਖ ਕੇ ਸੋਸ਼ਲ ਮੀਡੀਆ ਤੇ ਪਾਉਂਦੇ ਆ। ਸੋ ਅੱਜ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਜਦੋਂ ਜਾਂਦੇ ਸੀ ਤਾਂ ਕਸ਼ਮੀਰੀ ਬੰਦਾ ਜਿਹੜਾ ਸੀ ਉਹ ਭਾਰਤੀ ਬੰਦੇ ਨੂੰ, ਇੰਡੀਅਨ ਬੰਦੇ ਨੂੰ ਦੇਖ ਕੇ ਜਾਂ ਤਾਂ ਉਹਦੇ ਚਿਹਰੇ ਤੋਂ, ਅੱਖਾਂ ਚੋਂ ਰੋਸ ਝਲਕਦਾ ਸੀ, ਗੁੱਸਾ ਝਲਕਦਾ ਸੀ ਕਿ ਇਹ ਤੁਸੀਂ ਜੀ ਮਤਲਬ ਸਾਡੇ ਨਾਲ ਕੀ ਕਰ ਰਹੇ ਹੋ। ਤੇ ਦੂਜਾ ਹੁੰਦਾ ਸੀ ਕਈ ਵਾਰ ਉਹਨਾਂ ਨੂੰ ਇੱਕ ਆਸ ਜੀ ਵੀ ਦਿਖਦੀ ਸੀ ਵੀ ਸ਼ਾਇਦ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਕਿਸੇ ਤਰ੍ਹਾਂ ਦਾ ਸਾਡਾ ਕੋਈ ਹੱਲ ਹੀ ਹੋ ਜਾਵੇ। ਹੁਣ ਗੁੱਸਾ ਵੀ ਮੁੱਕ ਗਿਆ ਤੇ ਹੁਣ ਉਹ ਆਸ ਵੀ ਮੁੱਕ ਗਈ। ਹੁਣ ਤਾਂ ਇੱਕ ਜਿਵੇਂ ਬੰਦਾ ਹਾਰ ਜਾਂਦਾ ਤੇ ਹਾਰੇ ਹੋਏ ਸ਼ੇਰ ਨੂੰ, ਹਾਰੇ ਹੋਏ ਬੰਦੇ ਨੂੰ ਜਦੋਂ ਰੋਹ ਚੜਿਆ ਹੁੰਦਾ ਤਾਂ ਉਹ ਰੋਹ ਜਿਹੜਾ ਹੈਗਾ ਉਹ ਸਭ ਕੁਝ ਨੂੰ ਤਬਾਹ ਤੇ ਬਰਬਾਦ ਕਰਨ ਵਾਲੀ ਬਿਰਤੀ ਲੈ ਕੇ ਹੀ ਬੈਠਾ ਹੁੰਦਾ। ਤੋ ਕਸ਼ਮੀਰੀ ਲੋਕ ਜਿਹੜੇ ਨੇ ਇਸ ਮੌਕੇ ਇੱਕ ਜ਼ਖਮੀ ਸ਼ੇਰ ਵਾਲੀ ਸਥਿਤੀ ਵਿੱਚ ਨੇ ਤੇ ਭਾਰਤੀ ਹਕੂਮਤ ਨੇ ਉੱਥੇ ਲੱਖਾਂ ਬੰਦੂਕਾਂ ਖੜੀਆਂ ਕਰ ਦਿੱਤੀਆਂ ਨੇ ਕਿ ਹਰ ਇੱਕ ਕਸ਼ਮੀਰੀ ਜਿਹੜਾ ਵੀ ਸਾਡੇ ਫੈਸਲੇ ਦੀ ਕਿਸੇ ਵੀ ਤਰੀਕੇ ਨਾਲ ਵਿਰੋਧਤਾ ਕਰਦਾ ਦਿਖੇ ਉਹਨੂੰ ਗੋਲੀਆਂ ਨਾਲ ਭੁੰਨ ਦਿਓ। ਅਸੀਂ ਇਹ ਖੂਨ ਖਰਾਬਾ ਦੇਖਿਆ ਹੋਇਆ। ਇੱਥੇ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਨਾਲ ਹੀ ਆਪਰੇਸ਼ਨ ਬੁੱਢਰੋਜ਼ ਹੋਇਆ ਸੀ ਕਿ ਹਰੇਕ 15 ਤੋਂ 35 ਸਾਲ ਦੇ ਵਿਚਾਲੇ ਜਿਹੜਾ ਸਿੱਖ ਆ ਉਹਦਾ ਕੰਘਾ ਕਰ ਦਿਓ, ਉਹਨੂੰ ਮਾਰ ਦਿਓ, ਉਹਨੂੰ ਫੜ ਲਿਓ, ਉਹਨੂੰ ਕੁੱਟ ਦਿਓ, ਕਿਉਂਕਿ ਉਦੋਂ ਨਿਸ਼ਾਨੀ ਵੀ ਇਹ ਦਿੱਤੀ ਗਈ ਸੀ ਕਿ ਹਰ ਸਿੱਖ ਜਿਹੜਾ ਸੀਗਾ ਉਹ ਦੋਸ਼ੀਆਂ ਦੇ ਕਟਹਿਰੇ ਵਿੱਚ ਆ ਗਿਆ, ਅਪਰਾਧੀਆਂ ਦੀ ਸ਼੍ਰੇਣੀ 'ਚ ਆ ਗਿਆ, ਟੈਰੋਰਿਸਟ ਉਹਨੂੰ ਗਰਦਾਨ ਦਿੱਤਾ ਕਿ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਪੀਲੇ ਪਰਨੇ ਬੰਨ੍ਹਦੇ ਆ, ਪੀਲੀਆਂ ਪੱਗਾਂ ਬੰਨ੍ਹਦੇ ਆ, ਗਾਤਰੇ ਕਿਰਪਾਨਾਂ ਪਾਉਂਦੇ ਆ, ਦਾੜੇ ਕੇਸਾਂ ਵਾਲੇ ਨੇ। ਇਹ ਕਹਿੰਦਾ ਦੇਖਣ ਨੂੰ ਬੇਸ਼ੱਕ ਤੁਹਾਨੂੰ ਭੋਲੇ ਜਿਹੇ ਲੱਗਦੇ ਹੋਣ ਪਰ ਇਹ ਬਹੁਤ ਖਤਰਨਾਕ ਤੇ ਅੱਗ ਲਾਉਣ ਵਾਲੀਆਂ, ਖੂਨ ਖਰਾਬੇ ਵਾਲੀਆਂ ਗੱਲਾਂ ਜਿਹੜੀਆਂ ਨੇ ਇਹ ਉਹਦੇ ਆਦੀ ਲੋਕ ਨੇ। ਸੋ ਗੁਰਸਿੱਖਾਂ ਨੂੰ ਜਿਸ ਤਰੀਕੇ ਨਾਲ ਉਦੋਂ ਫੌਜ ਨੂੰ ਆਰਡਰ ਦਿੱਤਾ ਗਿਆ ਸੀ ਉਵੇਂ ਹੀ ਅੱਜ ਵੀ ਕਸ਼ਮੀਰੀ ਲੋਕਾਂ ਦੇ ਖਿਲਾਫ ਜਿਹੜਾ ਇੱਕ ਪੱਗ ਬੰਨ੍ਹ ਕੇ ਰੋਜ਼ ਹੀ ਅਫਸਰ ਉੱਥੇ ਬਿਠਾਇਆ ਹੁੰਦਾ ਉਹ ਨਿੱਤ ਭੈੜੇ ਤੋਂ ਭੈੜੇ ਲਫ਼ਜ਼, ਭੈੜੀ ਤੋਂ ਭੈੜੀ ਗੱਲ ਉਹਨਾਂ ਕਸ਼ਮੀਰੀਆਂ ਦੇ ਖਿਲਾਫ ਫੌਜ ਨੂੰ ਆਰਡਰ ਦੇ ਰਿਹਾ ਹੁੰਦਾ ਕਿ ਜਿਹੜਾ ਹੈਗਾ ਕੋਈ ਖੰਘੇ ਤਾਂ ਟੰਗ ਦਿਓ। ਜਿਸ ਤਰੀਕੇ ਦੀ ਉਹ ਬੋਲੀ ਵਰਤਦਾ, ਜਿਸ ਤਰੀਕੇ ਦੀ ਉਹ ਸ਼ਬਦਾਵਲੀ ਵਰਤਦਾ, ਉਹਨੂੰ ਦੇਖ ਕੇ ਇਹ ਚੇਤੇ ਆਉਂਦਾ ਜਿਵੇਂ ਮੱਸੇ ਰੰਘੜ ਵਰਗੇ, ਜਿਵੇਂ ਫਰਖਸ਼ੀਅਰ ਨੇ, ਜ਼ਕਰੀਆ ਖਾਨ ਨੇ, ਨਾਦਰ ਸ਼ਾਹ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵੇਲੇ ਜਿਵੇਂ ਆਰਡਰ ਦਿੱਤੇ ਹੋਣੇ ਆ, ਉਹੋ ਜਿਹੀ ਸ਼ਬਦਾਵਲੀ
ਜਿਹੜੀ ਇਹ ਪੱਗ ਬੰਨ੍ਹ ਕੇ ਅਫਸਰ ਜਿਹੜਾ ਹੈਗਾ ਵਰਤ ਰਿਹਾ, ਇਹੋ ਜਿਹੀ ਉਹ ਵਰਤਦੇ ਹੋਣੇ ਆ। ਇੱਥੇ ਫਰਕ ਸਿਰਫ ਇੰਨਾ ਕਾ ਕਿ ਇਹ ਪੱਗ ਬੰਨ੍ਹ ਕੇ ਸਰਦਾਰ ਹੋ ਕੇ, ਸਿੱਖ ਹੋ ਕੇ ਕਸ਼ਮੀਰੀਆਂ ਨੂੰ ਕਤਲ ਕਰਨ ਦਾ, ਕਸ਼ਮੀਰੀਆਂ ਨੂੰ ਦਬਾਉਣ ਦਾ ਜਿਹੜਾ ਹੈਗਾ ਕਹਿ ਰਿਹਾ ਹੈਗਾ। ਤੇ ਉਵੇਂ ਉਦੋਂ ਜਿਹੜਾ ਸੀਗਾ ਉਹ ਸਿੱਖਾਂ ਦਾ ਕਤਲੇਆਮ ਦੀ, ਸਿੱਖਾਂ ਨੂੰ ਜਰਕਾਉਣ ਦੀ, ਸਿੱਖਾਂ ਨੂੰ ਧਮਕਾਉਣ ਦੀ ਬੋਲੀ ਵਰਤਦੇ ਹੁੰਦੇ ਸੀ ਅਫਸਰ। ਤੋ ਜਿਹੜਾ ਉਦੋਂ ਉਹ ਉਸ ਵੇਲੇ ਦੇ ਹਕੂਮਤੀ ਨਿਜ਼ਾਮ ਦੇ ਹਿੱਸੇ ਸੀਗੇ ਲਖਪਤ ਰਾਏ ਵਰਗੇ, ਜਿਨ੍ਹਾਂ ਨੇ ਇਹ ਸਾਰਾ ਜ਼ੁਲਮ ਕੀਤਾ। ਤੋ ਅੱਜ ਜਿਹੜੇ ਨੇ ਇਹ ਭਾਰਤੀ ਹਕੂਮਤੀ ਪ੍ਰਣਾਲੀ ਦੇ ਵੱਲੋਂ, ਇੰਡੀਅਨ ਸਿਸਟਮ ਦੇ ਵੱਲੋਂ ਉਹਦੇ ਹੱਥ ਚੋਕੇ ਬਣ ਕੇ ਕਤਲੇਆਮ ਕਰਨ ਨੂੰ ਫਿਰਦੇ ਆ। ਸੋ ਉਹ ਸਾਰੇ ਫੌਜੀ ਜਿਹੜੇ ਗਰੀਬ ਘਰਾਂ 'ਚ ਜੰਮੇ ਤੇ ਵੱਡੇ ਹੁਣ ਹੱਥ 'ਚ ਗੰਨ ਲੈ ਕੇ ਉੱਥੇ ਲੋਕਾਂ ਦਾ ਘਾਣ ਕਰਨ ਗਏ ਹੋਏ ਨੇ, ਉਹਨਾਂ ਨੂੰ ਆਪਦੀ ਜ਼ਮੀਰ ਨੂੰ ਕਦੇ ਨਾ ਕਦੇ ਤਾਂ ਇਹ ਸਵਾਲ ਦਾ ਜਵਾਬ ਦੇਣਾ ਹੀ ਪਊ ਕਿ ਆਖਰ ਕੀ ਦੋਸ਼ ਸੀ ਉਹਨਾਂ ਬੇਦੋਸ਼ੀ ਲੋਕਾਂ ਦਾ, ਜਿਨ੍ਹਾਂ ਨੇ ਸਿਰਫ ਆਪਦੇ ਉੱਤੇ ਥੋਪੇ ਹੋਏ ਫੈਸਲੇ ਦਾ ਵਿਰੋਧ ਕੀਤਾ ਤੇ ਅਸੀਂ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ। ਤੋ ਗੋਲੀਆਂ, ਕਤਲੋਗਾਰਦ, ਬੰਬ ਧਮਾਕੇ ਵਾਲਾ ਜਿਹੜਾ ਉੱਥੇ ਮਾਹੌਲ ਬਣਿਆ ਹੋਇਆ, ਉਹਨੂੰ ਹੋਰ ਜ਼ਿਆਦਾ ਤਿੱਖਾ ਕਰਨ ਦੇ ਲਈ ਕਿਸੇ ਵੀ ਤਰੀਕੇ ਦੀ ਸਿਆਸੀ ਖੇਡ ਜਿਹੜੀ ਆ ਉਹ ਖੇਡੀ ਜਾ ਸਕਦੀ ਹੈ। ਮਕਾਰੀਆਂ, ਸਾਜ਼ਿਸ਼ਾਂ, ਚੱਕਰਵਿਊਹ, ਝੂਠ ਨੂੰ ਸੱਚ ਬਣਾਉਣਾ ਤੇ ਸੱਚ ਨੂੰ ਝੂਠ ਬਣਾਉਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਬ੍ਰਾਹਮਣਵਾਦ ਦੇ ਕਰਮਕਾਂਡ ਦੇ ਨਾਲ ਨਾਲ ਹੀ ਸਿਖਾਈਆਂ ਜਾਂਦੀਆਂ ਨੇ। ਜਿੰਨੇ ਹਿੰਦੂਆਂ ਦੇ ਧਾਰਮਿਕ ਗ੍ਰੰਥ ਕਹੇ ਜਾਂਦੇ ਆ, ਉਹਨਾਂ ਵਿੱਚੋਂ ਤੁਹਾਨੂੰ ਇਹੀ ਕੁਛ ਮਿਲੂਗਾ ਕਿ ਸਾਜ਼ਿਸ਼ਾਂ ਬੁਣੀਆਂ ਜਾ ਰਹੀਆਂ ਨੇ, ਕਿਵੇਂ ਜਿਹੜਾ ਅਸ਼ਵਧਾਮਾ ਮਾਰਿਆ ਗਿਆ ਕਹਿ ਕੇ, ਕਿਸ ਤਰੀਕੇ ਦੇ ਨਾਲ ਦਰੋਣਾਚਾਰੀਆ ਠੱਗੀ ਕਰਦਾ। ਤੋ ਹਰ ਉਹ ਸ਼ਖਸੀਅਤ ਜਿਹੜਾ ਵਧੀਆ ਠੱਗ ਵਾ, ਜਿਹੜਾ ਵਧੀਆ ਝੂਠ ਬੋਲ ਸਕਦਾ, ਜਿਹੜਾ ਵਧੀਆ ਕਮੀਨਾਪਣ ਦਿਖਾ ਸਕਦਾ, ਉਹ ਉਨੀ ਹੀ ਮਹਾਨ ਮੰਨੀ ਜਾਂਦੀ ਹੈ। ਜਿਨ੍ਹਾਂ ਦੇ ਘਰਾਂ ਦਰਾਂ ਦੇ ਵਿੱਚ ਉੱਥੇ ਕਿਸੇ ਵੀ ਤਰੀਕੇ ਦੇ ਨੀਚਤਾ ਦੇ ਜਿਹੜੇ ਹੈਗੇ ਆ ਜਲਵੇ ਉਹ ਦੇਖਣ ਨੂੰ ਮਿਲ ਸਕਦੇ ਆ। ਤੋ ਜਿਵੇਂ ਪੰਜਾਬ ਦੇ ਵਿੱਚ ਖਾੜਕੂਆਂ ਦਾ ਕਤਲੇਆਮ ਕਰਨ ਦੇ ਲਈ, ਖਾੜਕੂਆਂ ਦੀਆਂ ਬੱਚੀਆਂ ਨਾਲ, ਖਾੜਕੂਆਂ ਦੇ ਪਰਿਵਾਰਾਂ ਤੇ ਜ਼ੁਲਮ ਕਰਨ ਦੇ ਲਈ, ਜਿਹੜਾ ਮਾਹੌਲ ਬਣਾਉਣ ਦੇ ਲਈ ਉਦੋਂ ਕੈਟ ਆਪਰੇਸ਼ਨ ਕੀਤੇ ਗਏ ਸੀ ਕਿ ਕੈਟਾਂ ਟੌਟਾਂ ਦੇ ਰਾਹੀਂ ਉਹਨਾਂ ਗੁਰਸਿੱਖਾਂ ਦੇ ਘਰਾਂ ਤੇ, ਉਹਨਾਂ ਹੋਰ ਲੋਕਾਂ ਦੇ ਉੱਤੇ ਇਹੋ ਜਿਹੇ ਕਾਤਲਾਨਾ ਘਿਨਾਉਣੇ ਹਮਲੇ ਕੀਤੇ ਗਏ, ਜਿਹਦੇ ਨਾਲ ਹਰੇਕ ਬੰਦਾ ਇਹ ਕਹਿਣ ਲੱਗ ਜਾਵੇ ਕਿ ਵਾਕਿਆ ਹੀ ਇਹ ਖਾੜਕੂ ਬੜੇ ਮਾੜੇ ਨੇ, ਇਹ ਜਿਹੜੇ ਜੁਝਾਰੂ ਸਿੱਖ ਨੇ ਇਹਨਾਂ ਦਾ ਬੜੇ ਬੇਦਰਦੀ ਦੇ ਨਾਲ ਕਤਲੇਆਮ ਹੋਣਾ ਚਾਹੀਦਾ। ਸੋ ਇਹੋ ਜਿਹਾ ਕੁਛ ਕਰਨ ਕਰਾਉਣ ਦੇ ਲਈ, ਜਿਵੇਂ ਪੁਲਵਾਮਾ ਦਾ ਅਟੈਕ ਜਿਹੜਾ ਸੀਗਾ ਆਪ ਹੀ ਕਰਵਾ ਕੇ, ਸਾਰੀ ਦੁਨੀਆ ਦੇ ਵਿੱਚ ਸਾਰੇ ਆਮ ਸਭ ਨੂੰ ਪਤਾ ਕਿ ਮੋਦੀ ਸਰਕਾਰ ਦਾ ਉਹ ਆਪਦਾ ਉਹੋ ਜਿਹਾ ਹੀ ਕੰਮ ਆ, ਜਿਵੇਂ ਬਿਲ ਕਲਿੰਟਨ ਦੇ ਆਉਣ ਤੋਂ ਪਹਿਲਾਂ ਚਿੱਠੀ ਸਿੰਘਪੁਰਾ ਦੇ ਵਿੱਚ ਇਸ ਤਰ੍ਹਾਂ ਦਾ ਉਹਨਾਂ ਨੇ ਕਰਵਾਇਆ ਸੀ। ਤੇ ਉਹਦੇ ਵਿੱਚ ਸਾਰੀ ਦੁਨੀਆ ਜਾਣਦੀ ਹੈ ਕਿ ਉਹ ਜਿਹੜਾ ਭਾਰਤੀ ਹਕੂਮਤੀ ਪ੍ਰਣਾਲੀ ਦਾ ਆਪ ਦਾ ਜੁਗਾੜ ਸੀਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੇ ਸੀ ਸਿੱਖਾਂ ਦਾ ਘਾਣ ਕਰਕੇ ਉੱਥੇ ਕਈ ਤਰ੍ਹਾਂ ਦੀ ਖੇਡ ਖੇਡੀ ਸੀ। ਉਵੇਂ ਦਾ ਹੀ ਪੁਲਵਾਮਾ ਅਟੈਕ ਆ। ਤੇ ਹੁਣ ਵੀ ਕੋਈ ਇਹੋ ਜਿਹੀ ਮੰਦਭਾਗੀ ਘਟਨਾ ਵਾਪਰਾਈ ਜਾ ਸਕਦੀ ਆ ਜਿਹਦੇ ਨਾਲ ਭਾਰਤ ਵਿੱਚ ਬੈਠਾ ਹਰ ਬੰਦਾ ਇਹ ਗੱਲ ਕਹਿਣ ਤੇ ਮਜਬੂਰ ਹੋ ਜਾਵੇ ਕਿ ਇਹੋ ਜਿਹੇ ਕਸ਼ਮੀਰੀਆਂ ਦਾ ਤਾਂ ਹੁਣ ਬੰਬਾਂ, ਤੋਪਾਂ, ਟੈਂਕਾਂ, ਗੋਲਿਆਂ ਨਾਲ ਮੁਕੰਮਲ ਨਾਸ਼ ਕਰ ਦੇਣਾ ਚਾਹੀਦਾ। ਤੋ ਸਿੱਖਾਂ ਵਾਂਗੂ ਉਹ ਇੱਕ ਨਸਲਕੁਸ਼ੀ ਦੇ ਸਾਹਮਣੇ ਖੜੇ ਲੋਕ ਨੇ, ਉਹਨਾਂ ਤੇ ਤਰਸ ਆਉਂਦਾ, ਉਹਨਾਂ ਲਈ ਹਾਂ ਦਾ ਨਾਅਰਾ ਮਾਰਨ ਨੂੰ ਜੀ ਕਰਦਾ, ਕਿਉਂਕਿ ਉਹਨਾਂ ਦਾ ਕਸੂਰ ਸਿਰਫ ਇੰਨਾ ਕੀ ਆ ਕਿ ਆਪਦੀ ਧਰਮ, ਆਪਦੀ ਬੋਲੀ, ਆਪਦੀ ਧਰਤੀ, ਆਪਦੇ ਹਿੱਤਾਂ ਲਈ ਲੜ ਰਹੇ ਲੋਕ ਨੇ ਤੇ ਆਪਦੇ ਹੱਕਾਂ ਲਈ ਜਾਂ ਆਪਦੇ ਹਿੱਤਾਂ ਲਈ ਲੜਨਾ ਕੋਈ ਗੁਨਾਹ ਨਹੀਂ। ਤੇ ਕਸ਼ਮੀਰੀਆਂ ਨੂੰ ਕਿਸੇ ਕੈਟ ਆਪਰੇਸ਼ਨ ਦਾ ਸ਼ਿਕਾਰ ਬਣਾਇਆ ਜਾ ਸਕਦਾ ਉਸ ਮੌਕੇ ਜਦੋਂ ਕਸ਼ਮੀਰ ਦੇ ਵਿੱਚ ਜਿਹੜੇ ਭਾਰਤੀ ਫੌਜ ਦੇ ਬੂਟਾਂ ਹੇਠਾਂ ਦਰੜੀ ਜਾ ਰਹੇ ਕਸ਼ਮੀਰੀ ਨੇ, ਜਿੱਥੇ ਉਹਨਾਂ ਦਾ ਘਾਣ ਹੋ ਰਿਹਾ ਹੋਣਾ, ਉੱਥੇ ਭਾਰਤ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਫਸੇ ਹੋਏ ਜਿਹੜੇ ਕਸ਼ਮੀਰੀ ਨੇ, ਉਹਨਾਂ ਲਈ ਬੜਾ ਔਖਾ ਹੋ ਜਾਣਾ। ਜਿਹੜੇ ਕਸ਼ਮੀਰ ਦੇ ਵਿੱਚ ਫੌਜ ਲਾਉਣ ਸਾਰ ਉੱਥੇ ਪਹਿਲਾਂ ਗਏ ਹੋਏ ਸੀਗੇ, ਉਹਨਾਂ ਨੂੰ ਤਾਂ ਰੌਲਾ ਰੱਪਾ ਪਾ ਕੇ ਕਿ ਅਮਰਨਾਥ ਯਾਤਰਾ ਤੇ ਅਟੈਕ ਹੋਣ ਲੱਗਿਆ ਤੇ ਤੁਸੀਂ ਜੀ ਛੇਤੀ ਦੇਣੇ ਕਸ਼ਮੀਰ ਚੋਂ ਨਿਕਲ ਜਾਓ। ਤੇ ਇਵੇਂ ਹੀ ਇਹ ਕਹਿ ਕੇ ਕਿ ਟੂਰਿਸਟ ਜਿੰਨਾ ਹੈ ਜਾਂ ਜਿਹੜੇ ਕਸ਼ਮੀਰ ਤੋਂ ਬਾਹਰਲੇ ਆਊਟਸਾਈਡਰਸ ਨੇ ਉਹ ਛੇਤੀ ਤੋਂ ਛੇਤੀ ਕਸ਼ਮੀਰ ਚੋਂ ਨਿਕਲ ਜਾਓ, ਇਹ ਕਹਿ ਕੇ 3-4 ਦਿਨ ਲਗਾਤਾਰ ਉੱਥੇ ਪੂਰਾ ਟਾਈਮ ਦਿੱਤਾ ਗਿਆ ਤਾਂ ਕਿ ਹਰੇਕ ਬੰਦਾ ਕਸ਼ਮੀਰ ਚੋਂ ਨਿਕਲ ਸਕੇ। ਕੱਢੇ ਗਏ। ਤੇ ਨੰਬਰ 2 ਉੱਤੇ ਫਿਰ ਉੱਥੇ ਲਗਾਤਾਰ ਲੋਕ ਪੁੱਛ ਕੇ ਹੰਭ ਗਏ ਕਿ ਹੋਣਾ ਕੀ ਆ। ਕਹਿੰਦੇ ਜੀ ਪਾਕਿਸਤਾਨ ਤੋਂ ਆਏ ਹੋਏ ਮਿਲੀਟੈਂਟ ਜਿਹੜੇ ਨੇ ਉਹ ਅਮਰਨਾਥ ਯਾਤਰਾ ਤੇ ਅਟੈਕ ਕਰ ਸਕਦੇ ਆ। ਲੋਕ ਕਹਿੰਦੇ ਰਹੇ ਨਹੀਂ, ਇਹੋ ਜਿਹੀ ਦਾ ਕੋਈ ਗੱਲ ਨਹੀਂ, ਕਿਉਂਕਿ ਅੱਜ ਤੱਕ ਇਹ ਗੱਲ ਸਦਾ ਹੀ ਸ਼ੱਕੀ ਰਹੀ ਆ, ਅਮਰਨਾਥ ਯਾਤਰਾ ਦੇ ਨਾਲ ਕਸ਼ਮੀਰੀਆਂ ਦਾ ਕੀ ਵੈਰ ਹੋ ਸਕਦਾ। ਉਲਟਾ ਉੱਥੇ ਕਸ਼ਮੀਰ ਦੇ ਵਿੱਚ ਜਦੋਂ ਅਮਰਨਾਥ ਯਾਤਰਾ ਲਈ ਜਾਂ ਕਿਸੇ ਹੋਰ ਧਾਰਮਿਕ ਯਾਤਰਾ ਲਈ ਜਾਂਦੇ ਆ ਹਿੰਦੂ, ਤਾਂ ਉੱਥੇ ਜਿਹੜਾ ਉਹਦੀ ਚੱਕ ਕੇ ਤੁਰਦਾ
ਜਿਹੜੀ ਉਹ ਮਹਿੰਗੀ ਜੀ ਹੁੰਦੀ ਆ, ਜਿਹਦੇ ਵਿੱਚ ਬਿਠਾ ਕੇ ਯਾਤਰਾ ਕਰਨ ਵਾਲੇ ਕਈ ਲੋਕ ਉਹ ਲੈ ਲੈਂਦੇ ਆ, ਤਾਂ ਉਹ ਉਸ ਮੌਕੇ ਤਾਂ ਜਿਹੜੇ ਉਹ ਕਸ਼ਮੀਰੀ ਤਾਂ ਉਹਨਾਂ ਦੀ ਤਾਂ ਰੋਜੀ ਰੋਟੀ ਦਾ ਸਾਧਨ ਆ ਉਹ। ਤੇ ਅਮਰਨਾਥ ਯਾਤਰਾ ਜਦੋਂ ਜਾ ਰਹੀ ਹੁੰਦੀ ਆ ਉਦੋਂ ਰੋਜੀ ਰੋਟੀ ਕਮਾਉਣ ਦੇ ਲਈ ਕਸ਼ਮੀਰੀ ਜਿਹੜੇ ਗਰੀਬ ਲੋਕ ਨੇ, ਕਿਰਤੀ ਦੁਕਾਨਦਾਰ ਲੋਕ ਨੇ, ਉਹ ਉੱਥੇ ਆਪਦਾ ਰੋਟੀ ਪਾਣੀ ਕਮਾਉਣ ਦੇ ਲਈ ਅਮਰਨਾਥ ਯਾਤਰਾ ਨੂੰ ਤਾਂ ਉਡੀਕ ਰਹੇ ਹੁੰਦੇ ਨੇ। ਤਾਂ ਜੇਕਰ ਕੋਈ ਪਾਕਿਸਤਾਨੀ ਜਾਂ ਕਸ਼ਮੀਰੀ ਖਾੜਕੂ ਅਮਰਨਾਥ ਯਾਤਰਾ ਨੂੰ ਅਟੈਕ ਕਰਦਾ, ਅਸਲ ਵਿੱਚ ਉਹ ਕਸ਼ਮੀਰੀਆਂ ਦੀ ਰੋਜੀ ਰੋਟੀ 'ਚ ਲੱਤ ਮਾਰ ਰਿਹਾ। ਤੇ ਕਦੇ ਵੀ ਕੋਈ ਮੂਵਮੈਂਟ ਉਹਨਾਂ ਲੋਕਾਂ ਦੇ ਖਿਲਾਫ ਲੜ ਕੇ ਨਹੀਂ ਜਿੱਤੀ ਜਾ ਸਕਦੀ ਹੁੰਦੀ, ਇੰਨਾ ਕੁ ਕਸ਼ਮੀਰੀ ਜਾਂ ਇੰਨਾ ਕੁ ਪਾਕਿਸਤਾਨੀਆਂ ਨੂੰ ਵੀ ਪਤਾ ਹੋਣਾ। ਸੋ ਇਹ ਜਿਹੜਾ ਕਹਿਣਾ ਕਿ ਅਮਰਨਾਥ ਯਾਤਰਾ ਦੇ ਉੱਤੇ ਕਸ਼ਮੀਰ ਦੇ ਮਿਲੀਟੈਂਟ ਅਟੈਕ ਕਰਨਗੇ, ਇਹ ਬਿਲਕੁਲ ਝੂਠੀ ਗੱਲ ਆ। ਜੇ ਪਿਛਲੇ ਸਮੇਂ 'ਚ ਕਦੇ ਹੋਇਆ ਤਾਂ ਉਹ ਬਿਲਕੁਲ ਭਾਰਤੀ ਹਕੂਮਤੀ ਤੰਤਰ ਦੀ ਖੇਡ ਹੋ ਸਕਦੀ ਆ, ਜਾਂ ਕਿਸੇ ਟਰੈਪ ਦੇ ਵਿੱਚ ਫਸਾ ਕੇ ਕੀਤਾ, ਬੇਸ਼ੱਕ ਦੀ ਕਸ਼ਮੀਰੀਆਂ ਨਹੀਂ ਹੋਵੇ, ਪਰ ਉਹ ਭਾਰਤੀ ਹਕੂਮਤ ਨੂੰ ਸੂਤ ਬਹਿੰਦਾ। ਕਿਉਂਕਿ ਇਹਦੇ ਨਾਲ ਆਮ ਜਿਹੜਾ ਨਾਗਰਿਕ ਆ ਭਾਰਤ ਦਾ, ਜਾਂ ਆਮ ਕੋਈ ਸਿੱਖ ਵੀ ਹੋਵੇ, ਕੋਈ ਮੁਸਲਮਾਨ ਹੋਵੇ, ਕੁਝ ਵੀ ਹੋਵੇ, ਉਹਦੇ ਮਨ ਵਿੱਚ ਫਿਰ ਕਸ਼ਮੀਰੀਆਂ ਦੇ ਖਿਲਾਫ ਨਫ਼ਰਤ ਆਏਗੀ ਕਿ ਆਪਦੇ ਧਰਮ ਦੇ ਸਥਾਨ ਨੂੰ, ਅਮਰਨਾਥ ਨੂੰ ਜਾਂਦੇ ਹੋਏ ਇਹਨਾਂ ਨੇ ਯਾਤਰੂਆਂ ਨੂੰ, ਸ਼ਰਧਾਲੂਆਂ ਨੂੰ ਕਿਉਂ ਟਾਰਗੇਟ ਕੀਤਾ। ਤੋ ਜਿਹੜਾ ਅਮਰਨਾਥ ਯਾਤਰਾ ਦਾ ਇਹਨਾਂ ਨੇ ਐਤਕੀ ਰੌਲਾ ਪਾਇਆ ਸੀ ਕਿ ਉੱਥੇ ਜਾਣ ਵਾਲੇ ਯਾਤਰੂਆਂ ਨੂੰ ਅਟੈਕ ਕੀਤਾ ਜਾ ਸਕਦਾ, ਉਹਦੇ ਬਾਰੇ ਪਹਿਲੇ ਦਿਨ ਤੋਂ ਹੀ ਇਹ ਗੱਲ ਸ਼ੱਕੀ ਰਹੀ, ਤੇ ਅਖੀਰ ਦੇ ਉੱਤੇ ਅੱਜ ਇਹ ਗੱਲ ਪੱਕੇ ਤੌਰ ਤੇ ਹੋ ਗਈ ਕਿ ਇਹੋ ਜੀ ਕੋਈ ਗੱਲ ਨਹੀਂ ਸੀ। ਉਹ ਅਸਲਾ ਉਸਲਾ ਜਿਹਾ ਆਪ ਹੀ ਕਿਤੇ ਟਕਾ ਕੇ ਮੁੜ ਕੇ ਰੌਲਾ ਪਾਤਾ ਵੀ ਜੀ ਅਮਰਨਾਥ ਯਾਤਰਾ ਤੇ ਜਾਣ ਵਾਲਿਆਂ ਦੇ ਉੱਤੇ ਅਟੈਕ ਹੋ ਸਕਦਾ। ਅਸਲੀ ਜਿਹੜਾ ਪੰਗਾ ਸੀ ਉਹ ਇਹੀ ਸੀਗਾ ਕਿ ਇੱਕ ਵਾਰੀ ਲੋਕਾਂ ਦੇ ਜਜ਼ਬਾਤ ਭੜਕਾ ਕੇ ਇਹੋ ਜਿਹਾ ਮਾਹੌਲ ਬਣਾਉਣਾ ਕਿ ਕਸ਼ਮੀਰੀਆਂ ਦੇ ਹੱਕ 'ਚ ਕੋਈ ਬੋਲ ਹੀ ਨਾ ਸਕੇ, ਤੇ ਚੁੱਪ ਕਰਕੇ ਆਪਦਾ 370 ਧਾਰਾ ਤੇ 35 ਇਹ ਜਿਹੜੀ ਹੈਗੀ ਆ ਉਹ ਖਤਮ ਕਰਨੀ ਆ। ਜਿਹੜਾ ਪਿਛਲੇ 15-20 ਦਿਨ ਦੇ ਵਿੱਚ ਲਗਾਤਾਰ ਅਮਰਨਾਥ ਯਾਤਰਾ ਦਾ ਨਾਂ ਲੈ ਕੇ ਸਿੱਖ ਸੈਂਟੀਮੈਂਟਸ ਨੂੰ ਭੜਕਾਇਆ ਗਿਆ, ਜਿਵੇਂ ਪੁਲਵਾਮਾ ਦਾ ਨਾਂ ਲੈ ਕੇ ਆਪਰੇਸ਼ਨ ਕੀਤਾ ਗਿਆ, ਤੇ ਜਿਵੇਂ ਚਿੱਠੀ ਸਿੰਘਪੁਰੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਵੇਂ ਦੀ ਕੋਈ ਮੰਦਭਾਗੀ ਘਟਨਾ ਹੁਣ ਵੀ ਵਾਪਰ ਸਕਦੀ ਆ, ਜਿਹਦੇ ਨਾਲ ਆਮ ਜਿਹੜਾ ਭਾਰਤੀ ਨਾਗਰਿਕ ਆ, ਜਿਹੜਾ ਲਾਈਲੱਗ ਮਾਨਸਿਕਤਾ 'ਚ ਜਿਹਦੇ ਕੋਲੇ ਤਰਕ ਸੰਗਤ ਗੱਲ ਸੋਚਣ ਦਾ ਕੋਈ ਨਹੀਂ ਹੈ, ਉਹ ਫਿਰ ਇਹੀ ਕਹੇਗਾ ਕਿ ਸਾਰੇ ਕਸ਼ਮੀਰੀਆਂ ਨੂੰ ਹੁਣ ਬੰਬਾਂ ਤੋਪਾਂ ਗੋਲਿਆਂ ਨਾਲ ਉਡਾ ਦਿਓ। ਪਤਾ ਨਹੀਂ ਕੀ ਸੋਚੀ ਬੈਠੀ ਹੋਊਗੀ ਭਾਰਤੀ ਹਕੂਮਤੀ ਤੰਤਰ ਦੀ, ਕਿਹੜੀ ਖੇਡ ਹੋਊਗੀ, ਕਿਉਂਕਿ ਇਹ ਖੁਫੀਆ ਖੇਡਾਂ ਹੁੰਦੀਆਂ ਨੇ। ਇਹ ਤਾਂ ਜਦੋਂ ਵਾਪਰ ਜਾਂਦੀਆਂ ਨੇ ਉਦੋਂ ਵੀ 20-25 ਸਾਲ ਬਾਅਦ ਕੋਈ ਖੁਫੀਆ ਮਹਿਕਮਿਆਂ ਦੇ ਵਿੱਚੋਂ ਅਫਸਰ ਜਦੋਂ ਕਿਤਾਬਾਂ ਲਿਖਦਾ, ਜਿਵੇਂ ਮਲੋਹਾ ਕ੍ਰਿਸ਼ਨਧਰ ਜਿਹੜਾ IB ਦਾ ਡਾਇਰੈਕਟਰ ਸੀਗਾ, ਉਹਨੇ ਜਦੋਂ ਕਨਿਸ਼ਕ ਜਹਾਜ਼ ਕਾਂਡ ਬਾਰੇ ਜਾਂ ਹੋਰ ਗੱਲਾਂ ਬਾਰੇ ਬਾਅਦ 'ਚ 25-30 ਸਾਲ ਬਾਅਦ ਕਿਤਾਬਾਂ ਲਿਖੀਆਂ, ਓਪਨ ਸੀਕ੍ਰੇਟ ਆਫ ਇੰਟੈਲੀਜੈਂਸ ਬਿਊਰੋ ਕਿਤਾਬ ਉਹਦੀ ਬੜੀ ਚਰਚਾ 'ਚ ਰਹੀ ਆ। ਹੋਰ ਵੀ ਜਿਹੜੀਆਂ ਕਈ ਕਿਤਾਬਾਂ ਜਿਹੜੀਆਂ ਨੇ, ਇਸ ਦੁੱਲਟ ਦੀ ਕਿਤਾਬ ਕਸ਼ਮੀਰ ਬਾਰੇ ਆਈ ਹੋਈ ਆ ਇਹਨਾਂ ਦਿਨਾਂ 'ਚ, ਉਹਦੇ ਵਿੱਚ ਵੀ ਕਈ ਇਹੋ ਜਿਹੀਆਂ ਸਾਜ਼ਿਸ਼ਾਂ, ਕਈ ਇਹੋ ਜਿਹੀਆਂ ਖੇਡਾਂ ਨੰਗੀਆਂ ਹੋਈਆਂ ਨੇ। ਸੋ ਇਸ ਦੀ ਕੋਈ ਖੇਡ ਜਿਹੜੀ ਆ ਉਹ ਜਦੋਂ ਨੰਗੀ ਹੁੰਦੀ ਆ ਉਦੋਂ ਤੱਕ ਘਟਨਾ ਬਿਲਕੁਲ ਹੋਰ ਰੂਪ ਲੈ ਚੁੱਕੀ ਹੁੰਦੀ ਆ। ਜਿਵੇਂ ਪੈਂਕੀ ਕੈਟ ਨੇ ਖੁਲਾਸੇ ਕੀਤੇ ਨੇ, ਜਿਵੇਂ ਸਰਜੀਤ ਸਿੰਘ ਬਾਜੀਗਰ ਨਾਂ ਦੇ ਥਾਣੇਦਾਰ ਨੇ ਕਿਹਾ ਕਿ ਮੈਂ ਜੀ 60-70 ਮੁੰਡੇ ਜਿਹੜੇ ਨੇ ਬੇਦੋਸ਼ੇ ਮੈਨੂੰ ਦੇ ਦਿੰਦੇ ਸੀ ਪੁਲਿਸ ਵਾਲੇ, ਤੇ ਮੇਰੀ ਡਿਊਟੀ ਹੁੰਦੀ ਸੀਗੀ ਕਿ ਮੈਂ ਉਹਨਾਂ ਨੂੰ ਗੋਲੀਆਂ ਮਾਰਾਂ, ਤੇ ਕਤਲ ਕਰਨ ਤੋਂ ਬਾਅਦ ਫਿਰ ਅਖਬਾਰਾਂ ਨੂੰ ਅਸੀਂ ਖਬਰਾਂ ਭੇਜ ਦਿੰਦੇ ਸੀਗੇ ਤੇ ਵੀ ਆਹ ਬੰਦਾ ਮਾਰਿਆ ਤੇ ਬੜਾ ਖਤਰਨਾਕ ਖਾੜਕੂ ਸੀ। ਇਸੇ ਤਰੀਕੇ ਦੇ ਨਾਲ ਸਤਨਾਮ ਸਿੰਘ ਮਾਣਕ ਆ ਇੱਕ, ਉਹਨੇ ਖੁਲਾਸੇ ਕੀਤੇ ਨੇ। ਹੋਰ ਵੀ ਕਈ ਬੰਦਿਆਂ ਨੇ ਖੁਲਾਸੇ ਕੀਤੇ ਨੇ ਕਿ ਬੇਦੋਸ਼ੇ ਸਿੱਖਾਂ ਦਾ ਕਿਵੇਂ ਅਸੀਂ ਘਾਣ ਕਰਦੇ ਰਹੇ। ਖਾਸ ਤੌਰ ਤੇ ਜਿਹੜਾ ਪੈਂਕੀ ਕੈਟ ਨੇ ਖੁਲਾਸੇ ਕੀਤੇ ਨੇ ਉਹ ਬੜੇ ਅਹਿਮ ਨੇ, ਜਿਹਨੇ ਬਾਹਰਲੇ ਮੁਲਕਾਂ ਦੇ ਵਿੱਚ ਵਸਦੇ ਕੈਟਾਂ ਟੂਟਾਂ ਬਾਰੇ ਵੀ ਦੱਸ ਦਿੱਤਾ ਕਿ ਉਹ ਜਿਉਂਦੇ ਜਾਗਦੇ ਬਾਹਰਲੇ ਮੁਲਕਾਂ 'ਚ ਬੈਠੇ ਆ। ਤੋ ਜਿਹੜਾ ਕੈਟਾਂ ਟੂਟਾਂ ਦੇ ਰਾਹੀਂ ਕਤਲੇਆਮ ਹੁੰਦਾ ਰਿਹਾ ਜਾਂ ਮਾੜਾ ਵਾਪਰਦਾ ਰਿਹਾ, ਉਹਨੂੰ ਜਦੋਂ ਨੰਗਾ ਕੀਤਾ ਇਹਨਾਂ ਲੋਕਾਂ ਨੇ, ਚਾਹੇ ਸਰਜੀਤ ਸਿੰਘ ਬਾਜੀਗਰ ਨੇ ਅਫਸਰ ਨੇ, ਤੇ ਚਾਹੇ ਉਹ ਇਹਨੇ ਪੈਂਕੀ ਕੈਟ ਨੇ ਜਾਂ ਕਿਸੇ ਹੋਰ ਨੇ, ਹੁਣ ਉਹ ਚੀਜ਼ ਉਹ ਜਿਹੜੀ ਜੇ ਉਹ ਗਈ ਹੱਥ ਨਹੀਂ ਆਉਂਦੀ, ਕਿਉਂਕਿ ਉਹ ਵਕਤ ਲੰਘ ਚੁੱਕਿਆ ਹੈਗਾ। ਲੋਕਾਂ ਦੇ ਮਨਾਂ ਵਿੱਚ ਉਹਨਾਂ ਕੈਟਾਂ ਟੌਟਾਂ ਦੀਆਂ ਕਰਤੂਤਾਂ ਕਰਕੇ ਜਿਹੜੀ ਸਿੱਖਾਂ ਦੇ ਖਿਲਾਫ ਨਫ਼ਰਤ ਪੈਦਾ ਹੋਣੀ ਸੀ, ਉਹ ਨਫ਼ਰਤ ਪੈਦਾ ਹੋ ਗਈ, ਤੇ ਉਸ ਨਫ਼ਰਤ ਨੂੰ ਦਿੱਲੀ ਦਰਬਾਰ ਨੇ ਆਪਦੇ ਮਨਸੂਬਿਆਂ ਲਈ, ਨੀਚ ਮਨਸੂਬਿਆਂ ਲਈ, ਸਵਾਰਥਾਂ ਲਈ ਵਰਤ ਵੀ ਲਿਆ। ਤੇ ਅੱਜ ਜਿਹੜਾ ਹੈਗਾ ਉਹਨਾਂ ਗੱਲਾਂ ਦੇ ਖੁੱਲਣ ਦਾ ਜਾਂ ਨਾ ਖੁੱਲਣ ਦਾ ਉਹੋ ਜਿਹਾ ਅਸਰ ਨਹੀਂ ਪੈ ਰਿਹਾ, ਜਿਵੇਂ ਜੇ ਉਦੋਂ ਹੀ ਉਹ ਗੱਲ ਖੁੱਲ ਜਾਂਦੀ ਤਾਂ ਹੋਰ ਤਰ੍ਹਾਂ ਦੀ ਖੇਡ ਹੋਣੀ ਸੀ। ਸੋ ਇਸ ਮੌਕੇ ਵੀ ਕਸ਼ਮੀਰ ਦੇ ਲੋਕਾਂ ਦੇ ਵਿੱਚ, ਜਿਵੇਂ ਕਿ ਮਿਸਟਰ ਇਮਰਾਨ ਖਾਨ ਜਿਹੜੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਆ, ਉਹਨਾਂ ਨੇ ਵੀ ਇਹ ਗੱਲ ਪਾਰਲੀਮੈਂਟ ਦੇ ਵਿੱਚ ਪਾਕਿਸਤਾਨ ਦੇ ਵਿੱਚ ਗੱਲ ਕਹੀ ਆ ਕਿ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਪੁਲਵਾਮਾ ਵੀ ਹੋ ਸਕਦਾ। ਸੋ ਭਾਰਤ ਦੇ ਵਿੱਚ ਇਸ ਤਰੀਕੇ ਦੀ ਕੋਈ ਮੰਦਭਾਗੀ ਘਟਨਾ ਜਦੋਂ ਵਾਪਰਨੀ ਆ, ਉਸ ਮੌਕੇ ਜਿੱਥੇ ਕਸ਼ਮੀਰੀਆਂ ਦਾ ਘਾਣ ਹੋਣਾ, ਉੱਥੇ ਜਿਹੜੇ ਕਸ਼ਮੀਰੀ ਪਿਛਲੇ ਦਿਨਾਂ ਦੇ ਵਿੱਚ ਪੜ੍ਹਨ ਦੇ ਲਈ
ਜਿਹੜੇ ਵਿਦਿਆਰਥੀ ਨੇ ਜਾਂ ਕੁੜੀਆਂ ਮੁੰਡੇ ਜਿਹੜੇ ਪੜ੍ਹਨ ਆਏ ਹੋਏ ਨੇ ਸਾਰੇ ਭਾਰਤ ਵਿੱਚ ਅੱਡ-ਅੱਡ ਥਾਵਾਂ ਤੇ ਬੱਚਿਆਂ ਨੂੰ ਤਾਂ ਪੜ੍ਹਨਾ ਆਉਣਾ ਹੀ ਆ, ਵਿਦਿਆਰਥੀ ਪੜ੍ਹਨ ਆਏ ਹੋਏ ਨੇ। ਤੇ ਦੂਜੇ ਹੁੰਦੇ ਆ ਜਿਹੜੇ ਆਮ ਕਿਰਤੀ ਲੋਕ ਜਾਂ ਨੌਕਰੀ ਪੇਸ਼ਾ ਲੋਕ ਜਿਹੜੇ ਨੇ ਕਸ਼ਮੀਰ ਤੋਂ ਰੋਟੀ ਕਮਾਉਣ ਦੇ ਚੱਕਰ ਦੇ ਵਿੱਚ ਸਾਰੇ ਭਾਰਤ ਦੇ ਅੱਡ-ਅੱਡ ਸ਼ਹਿਰਾਂ ਕਸਬਿਆਂ ਦੇ ਵਿੱਚ ਰਹਿੰਦੇ ਆ। ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਇਸ ਟਾਈਮ ਸੌਖੇ ਨਿਸ਼ਾਨੇ ਤੇ ਆ। ਭਾਰਤ ਸਰਕਾਰ ਦੀ ਕਿੱਡੀ ਵੱਡੀ ਕਮੀਨਗੀ ਭਰੀ ਚਾਲ ਆ ਕਿ ਜਿਹੜੇ ਭਾਰਤੀ ਲੋਕ ਕਸ਼ਮੀਰ ਵਿੱਚ ਗਏ ਹੋਏ ਸੀ ਉਹਨਾਂ ਲਈ ਤਾਂ ਮਿੰਟੋ ਮਿੰਟੀ ਐਲਾਨ ਕਰ ਦਿੱਤਾ ਤੇ ਉਹਨਾਂ ਨੂੰ ਸਾਧਨ ਪ੍ਰੋਵਾਈਡ ਕੀਤੇ ਕਿ ਤੁਹਾਨੂੰ ਅਸੀਂ ਹੁਣੇ ਕਸ਼ਮੀਰ ਚੋਂ ਕੱਢਣਾ ਹੈ। ਪਰ ਜਿਹੜੇ ਕਸ਼ਮੀਰੀ ਲੋਕ ਸਾਰੇ ਭਾਰਤ ਵਿੱਚ ਆਏ ਹੋਏ ਸੀ, ਵਿਦਿਆਰਥੀ ਖਾਸ ਤੌਰ ਤੇ ਬੱਚੀਆਂ ਜਿਹੜੀਆਂ ਕੁੜੀਆਂ ਨੇਗੀਆਂ, ਉਹਨਾਂ ਦੇ ਲਈ ਕੁਛ ਨਹੀਂ ਸੋਚਿਆ ਗਿਆ। ਤੇ ਹੁਣ ਸਿੱਖ ਜਗਤ ਦਾ ਇਸ ਮੌਕੇ ਫਰਜ਼ ਬਣਦਾ ਕਿ ਜਿਵੇਂ ਪੁਲਵਾਮਾ ਅਟੈਕ ਤੋਂ ਬਾਅਦ ਜਦੋਂ ਥਾਂ ਦੇ ਉੱਤੇ ਮੁਸਲਮਾਨਾਂ ਦੇ ਉੱਤੇ ਕਸ਼ਮੀਰੀ ਵਿਦਿਆਰਥੀਆਂ ਉੱਤੇ ਜ਼ੁਲਮ ਹੋ ਰਹੇ ਸੀ, ਉਦੋਂ ਜਿਵੇਂ ਕਸ਼ਮੀਰੀਆਂ ਦੀ ਬਾਹ ਫੜੀ ਸੀ, ਇਸ ਮੌਕੇ ਫੇਰ ਅਕਾਲ ਤਖਤ ਸਾਹਿਬ ਤੋਂ ਜਾਂ ਸਾਡੇ ਹੋਰ ਗੁਰਧਾਮਾਂ ਦੇ ਪ੍ਰਬੰਧਕਾਂ ਵੱਲੋਂ ਇਹ ਗੱਲ ਗੱਜ ਵੱਜ ਕੇ ਕਹਿਣੀ ਚਾਹੀਦੀ ਆ ਕਿ ਜਿਹੜੇ ਗੁਰਧਾਮ ਨੇ, ਗੁਰਦੁਆਰਾ ਸਾਹਿਬਾਨ ਨੇ, ਉਹ ਖੋਲ੍ਹ ਦਿੱਤੇ ਜਾਣ। ਕਿਸੇ ਵੀ ਕਸ਼ਮੀਰੀ ਨੂੰ ਇਸ ਵਿਪਤਾ ਦੀ ਘੜੀ ਦੇ ਵਿੱਚ ਕਿਸੇ ਪਲ ਵੀ ਲੋੜ ਪੈ ਜਾਵੇ ਤਾਂ ਉਹ ਆਰਾਮ ਦੇ ਨਾਲ ਗੁਰੂ ਘਰ ਆ ਸਕੇ। ਉਹਦੀ ਰਿਹਾਇਸ਼ ਦਾ, ਉਹਦੀ ਸਿਕਿਉਰਿਟੀ ਦਾ, ਹਰ ਤਰ੍ਹਾਂ ਦਾ ਇੰਤਜ਼ਾਮ ਜਿਹੜਾ ਸਿੱਖਾਂ ਨੂੰ ਕਰਨਾ ਚਾਹੀਦਾ। ਇੱਕ ਗੱਲ ਕਹੀ ਜਾਂਦੀ ਆ ਕਿ ਸਾਹਾ ਕਹਿੰਦਾ ਬੇਬੇ ਮਾਸ ਖਾਣਾ, ਉਹ ਕਹਿੰਦੀ ਪੁੱਤ ਤੂੰ ਆਪ ਦਾ ਹੀ ਬਚਾ ਲਾ। ਇਹ ਗੱਲ ਸਾਡੀ ਹੈ ਇਸ ਟਾਈਮ ਸਿੱਖਾਂ ਦੀ। ਸਾਡੀ ਹਾਲਤ ਕੋਈ ਵਾਲੀ ਚੰਗੀ ਨਹੀਂ। ਅਸੀਂ ਵੀ ਦਿੱਲੀ ਦਰਬਾਰ ਦੀਆਂ ਮਾਰੂ ਨੀਤੀਆਂ ਦੇ ਕਰਕੇ ਬੜੇ ਔਖੀ ਸਥਿਤੀ ਵਿੱਚ ਆ, ਬੜੀ ਕਮਜ਼ੋਰ ਸਥਿਤੀ 'ਚ ਆ। ਪਰ ਜਿੰਨੇ ਜੋਗੇ ਹੈਗੇ ਆ ਸਿੱਖਾਂ ਨੂੰ ਖੜਨਾ ਚਾਹੀਦਾ। ਕਿਸੇ ਮੌਕੇ ਕਸ਼ਮੀਰੀ ਪੰਡਤਾਂ ਨੂੰ ਲੋੜ ਪਈ ਸੀ ਤਾਂ ਸਾਡੇ ਧਰਮ ਨੇ ਆਪਦੀ ਜ਼ਿੰਮੇਵਾਰੀ ਸਾਂਭੀ ਸੀ। ਅੱਜ ਜੇ ਕਸ਼ਮੀਰੀ ਮੁਸਲਮਾਨਾਂ ਨੂੰ ਸਾਡੀ ਲੋੜ ਪਈ ਆ ਤਾਂ ਸਾਨੂੰ ਆਪਦਾ ਫਰਜ਼ ਜਿਹੜਾ ਹੈ ਉਹ ਨਿਭਾਉਣਾ ਚਾਹੀਦਾ। ਅਸੀਂ ਜੇਕਰ ਉਹਨਾਂ ਨੂੰ ਵਰਦੀਆਂ ਗੋਲੀਆਂ ਵਿੱਚੋਂ ਬਚਾ ਨਹੀਂ ਸਕਦੇ ਤਾਂ ਇੱਥੇ ਜਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ, ਜਿਸ ਤਰੀਕੇ ਨਾਲ ਕਸ਼ਮੀਰੀ ਕੁੜੀਆਂ ਦੀਆਂ ਫੋਟੋਆਂ ਪਾ ਕੇ ਬਕਵਾਸ ਲਿਖੀ ਜਾ ਰਹੀ ਆ ਔਰ ਉਕਸਾਇਆ ਜਾ ਰਿਹਾ, ਜਿਹੜੀ ਰੇਪਿਜ਼ਮ ਦੀ ਇੱਥੇ ਇੱਕ ਮਾਨਤਾ ਹੈਗਾ, ਬਲਾਤਕਾਰ ਨੂੰ ਇੱਕ ਕਾਨੂੰਨੀ ਤੌਰ ਤੇ ਮਾਨਤਾ ਦਵਾਈ ਜਾ ਰਹੀ ਆ ਹਿੰਦੂ ਕੱਟੜਪੰਥੀਆਂ ਦੇ ਵੱਲੋਂ। ਜਿਸ ਤਰੀਕੇ ਦੇ ਨਾਲ ਆਏ ਦਿਨ ਅਖਬਾਰਾਂ 'ਚ ਖਬਰਾਂ ਛਪਦੀਆਂ ਨੇ ਰੇਪ ਕਰਨ ਦੀਆਂ, ਉਹ ਸਾਰੀ ਚੀਜ਼ ਉਹ ਉਕਸਾਇਆ ਜਾ ਰਿਹਾ ਕਿ 10-10 ਜਾਣੇ ਇੱਕ ਜਿਹੜੇ ਹਿੰਦੂਆਂ ਵੱਲੋਂ, ਹਿੰਦੂ ਜਨਾਨੀਆਂ ਵੱਲੋਂ ਕਿਹਾ ਜਾ ਰਿਹਾ ਕਿ 10-10 ਇਕੱਠੇ ਹੋ ਕੇ ਹਿੰਦੂ ਇੱਕ ਮੁਸਲਮਾਨ ਕੁੜੀ ਨਾਲ ਰੇਪ ਕਰੋ। ਤੇ ਬੀਜੇਪੀ ਦੇ ਜਿਹੜੇ ਵਿਧਾਇਕ ਨੇ ਉਹ ਸਟੇਜਾਂ ਤੋਂ ਖੜ ਕੇ ਲਲਕਾਰੇ ਮਾਰ ਰਹੇ ਨੇ, ਮਾਹੌਲ ਤਿਆਰ ਕਰ ਰਹੇ ਨੇ ਕਿ ਹੁਣ ਗੋਰੀਆਂ ਕੁੜੀਆਂ ਨਾਲ ਕਸ਼ਮੀਰ ਦੀਆਂ ਨਾਲ ਤੁਸੀਂ ਵਿਆਹ ਕਰਾਓ। ਸੋ ਜਿਹੜੇ ਬਿਲਕੁਲ ਹੇਠਲੇ ਤਬਕੇ ਦੇ ਲੋਕ ਨੇ, ਜਿਨ੍ਹਾਂ ਦੇ ਮਨਾਂ ਦੇ ਵਿੱਚ ਅਪਰਾਧ ਜਿਹੜਾ ਹੈ ਉਹ ਹੋਰ ਬੁਰੀ ਤਰ੍ਹਾਂ ਭਰਿਆ ਜਾ ਰਿਹਾ, ਉਹਨਾਂ ਸਾਰੇ ਮਾੜੇ ਅਨਸਰਾਂ ਨੂੰ, ਅਸਮਾਜਿਕ ਤੱਤਾਂ ਨੂੰ ਸ਼ਹਿ ਤੇ ਸਮਰਥਨ ਦੇ ਕੇ ਜਿਸ ਤਰੀਕੇ ਨਾਲ ਨਵੰਬਰ 84 ਦੇ ਸਿੱਖਾਂ ਦਾ ਕਤਲੇਆਮ ਕਰਾਇਆ ਗਿਆ ਸੀ, ਉਸ ਤਰੀਕੇ ਦਾ ਇੱਕ ਕਤਲੇਆਮ ਜਿਹੜਾ ਹੈ ਉਹ ਸਿੱਖਾਂ ਵਾਂਗੂ ਮੁਸਲਮਾਨਾਂ ਦਾ, ਖਾਸ ਤੌਰ ਤੇ ਕਸ਼ਮੀਰੀਆਂ ਦਾ ਹੋ ਸਕਦਾ। ਸੋ ਜਿਸ ਭਾਰਤ ਦੇ ਇਲਾਕੇ ਦੇ ਵਿੱਚ ਕੋਈ ਕਸ਼ਮੀਰੀ ਵਿਦਿਆਰਥੀ ਜਾਂ ਕੋਈ ਕਸ਼ਮੀਰੀ ਕਿਰਤ ਕਮਾਈ ਕਰਨ ਵਾਲਾ ਬੰਦਾ ਰਹਿੰਦਾ ਹੋਵੇ, ਉਹਨੂੰ ਕੋਈ ਬਾਹਲਾ ਸਮਾਂ ਨਹੀਂ ਗਵਾਉਣਾ ਚਾਹੀਦਾ। ਨੇੜਲੇ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਔਰ ਗੁਰੂ ਸਾਹਿਬਾਨ ਦੇ ਦੱਸੇ ਹੋਏ ਮਾਰਗ ਤੇ ਚੱਲਦਿਆਂ ਸਿੱਖਾਂ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ। ਤੇ ਜਿਹੜੇ ਇਸ ਮੌਕੇ ਨੌਜਵਾਨ ਬੱਚੀਆਂ ਦੇ ਪੋਸਟਰ ਵਗੈਰਾ ਪਾ ਕੇ ਜਾਂ ਉਹਨਾਂ ਦੀਆਂ ਫੋਟੋਆਂ ਪਾ ਕੇ ਲੋਕਾਂ ਨੂੰ ਉਕਸਾ ਰਹੇ ਆ ਕਿ ਇਹਨਾਂ ਨਾਲ ਰੇਪ ਕਰੀਏ, ਇਹਨਾਂ ਗੋਰੀਆਂ ਕੁੜੀਆਂ ਨਾਲ ਵਿਆਹ ਕਰਾਵਾਂਗੇ, ਇਹ ਸਮਝਦੇ ਆ ਵੀ ਜਿਵੇਂ 1947 'ਚ ਬਹੁਤ ਵੱਡੇ ਪੱਧਰ ਦੇ ਉੱਤੇ ਬਹੁਤ ਸਾਰੀਆਂ ਮੁਟਿਆਰਾਂ ਇੱਧਰ ਰਹਿ ਗਈਆਂ ਜਾਂ ਉੱਧਰ ਰਹਿ ਗਈਆਂ ਤੇ ਬੜਾ ਕੁਝ ਬਾਅਦ 'ਚ ਵਾਪਰਿਆ, ਜਿਹਦੇ ਬਾਰੇ ਕਈ ਫਿਲਮਾਂ, ਕਈ ਨਾਵਲ, ਕਈ ਕਥਾ ਕਹਾਣੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਕਈ ਮੁਟਿਆਰਾਂ ਨੇ ਜਿਹੜੀਆਂ ਸੀਗੀਆਂ ਵਿਆਹ ਤੋਂ ਬਾਅਦ ਜਦੋਂ ਆਪਦਾ ਸੱਤ ਗਵਾ ਲਿਆ ਤਾਂ ਉਹਨਾਂ ਨੇ ਫਿਰ ਮਨਜ਼ੂਰ ਕਰ ਲਿਆ ਕਿ ਚਲੋ ਜਿੱਥੇ ਅਸੀਂ ਆ ਗਈਆਂ ਵਾਂ। ਪਿੰਜਰ ਨਾਂ ਦੀ ਫਿਲਮ ਬਣੀ ਆ, ਗਦਰ ਨਾਂ ਦੀ ਫਿਲਮ ਬਣੀ ਆ, ਸ਼ਹੀਦੇ ਮੁਹੱਬਤ ਬੂਟਾ ਸਿੰਘ ਫਿਲਮ ਬਣੀ ਆ, ਹੋਰ ਕਈ ਕਥਾ ਕਹਾਣੀਆਂ ਸੱਚੀਆਂ ਝੂਠੀਆਂ ਜਿਹੜੀਆਂ ਨੇਗੀਆਂ ਉਹ ਇਸ ਸਥਿਤੀ ਨੂੰ, ਇਸ ਹਕੀਕਤ ਨੂੰ ਬਿਆਨ ਕਰਦੀਆਂ ਨੇ ਕਿ ਕਿਵੇਂ ਜਿਹੜੀ ਉਸ ਟਾਈਮ ਮਨੁੱਖਤਾ ਕੋਹੀ ਗਈ ਸੀ, ਕਿਵੇਂ ਹਜ਼ਾਰਾਂ ਸਤਵੰਤੀਆਂ ਦੇ ਜਿਹੜੇ ਸੱਤ ਸੀਗੇ ਉਹ ਜੱਤ ਸੱਤ ਉਹਨਾਂ ਦੇ ਲੁੱਟੇ ਗਏ ਸੀ। ਇਸ ਮੌਕੇ ਇਸੇ ਤਰੀਕੇ ਦਾ ਮਾਹੌਲ ਬਣਾਉਣ ਦੇ ਲਈ ਹਿੰਦੂ ਕੱਟੜਪੰਥੀਆਂ ਦੇ ਵੱਲੋਂ ਪੂਰਾ ਯਤਨ ਕੀਤਾ ਜਾ ਰਿਹਾ ਔਰ ਇਸ ਮੌਕੇ ਗੁਰਾਂ ਦੇ ਪਿਆਰੇ ਖਾਲਸੇ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਕਿਸੇ ਵੀ ਮੁਟਿਆਰ ਵੱਲ, ਕਿਸੇ ਵੀ ਧਰਮ ਦੀ ਹੋਵੇ, ਬੇਸ਼ੱਕ ਕਿਸੇ ਹਿੰਦੂ ਦੀ ਵੀ ਬੇਟੀ ਹੋਵੇ, ਸਿੱਖਾਂ ਦਾ ਇਸ ਮੌਕੇ ਇਹ ਫਰਜ਼ ਬਣਦਾ ਕਿ ਔਰਤ ਜਾਤੀ ਉੱਤੇ ਹੋਣ ਵਾਲੇ ਜ਼ੁਲਮ ਜਿਹੜੇ ਨੇ ਉਹਦੇ ਖਿਲਾਫ ਮੈਦਾਨ ਦੇ ਵਿੱਚ ਡਟ ਕੇ ਜਿਹੜਾ ਹੈਗਾ ਉਹ ਕਰਨ। ਸੋ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਦੇਣੇ ਚਾਹੀਦੇ ਆ
ਤੇ ਉਹਨਾਂ ਦੇ ਬਾਹਰ ਲਿਖ ਕੇ ਲੈਣਾ ਚਾਹੀਦਾ ਕਿ ਕੋਈ ਵੀ ਕਸ਼ਮੀਰੀ ਹੋਵੇ। ਹੁਣ ਥਾਂ ਥਾਂ ਤੋਂ ਇਹੋ ਜਿਹੀਆਂ ਖਬਰਾਂ ਸਾਨੂੰ ਮਿਲ ਰਹੀਆਂ ਨੇ, ਜਿਵੇਂ ਦਿੱਲੀ ਦੇ ਵਿੱਚੋਂ ਵੀ ਕੁਝ ਜਿਹੜੇ ਸੀਗੇ ਉਹਨਾਂ ਨੇ ਇੱਕ ਜਹਾਜ਼ ਦੀਆਂ ਟਿਕਟਾਂ ਲੈ ਕੇ ਆਪ ਨਾਲ ਜਾ ਕੇ ਸ਼੍ਰੀਨਗਰ ਛੱਡਣ ਗਏ ਨੇ, ਪਰ ਸ਼੍ਰੀਨਗਰ ਦੇ ਵਿੱਚ ਉੱਥੇ ਦਾ ਕਰਫਿਊ ਲੱਗਿਆ ਹੋਇਆ। ਸੋ ਇਹ ਐਸ ਮੌਕੇ ਜਿੰਨਾ ਟਾਈਮ ਉੱਥੇ ਕਸ਼ਮੀਰ ਦੇ ਵਿੱਚ ਹਾਲਾਤ ਸੁਧਰਦੇ ਨਹੀਂ ਹੈਗੇ, ਜਿਹੜੇ ਵਿਦਿਆਰਥੀਆਂ ਜਾਂ ਵਿਦਿਆਰਥੀ ਜਾਂ ਕਿਰਤੀ ਲੋਕ ਕਸ਼ਮੀਰ ਤੋਂ ਇੱਧਰ ਆਏ ਹੋਏ ਨੇ, ਉਹਨਾਂ ਦੀ ਬਾਂਹ ਫੜ ਕੇ ਉਹਨਾਂ ਦੇ ਨਾਲ ਖੜ ਕੇ ਸਿੱਖਾਂ ਨੂੰ ਆਪਦਾ ਫਰਜ਼ ਜਿਹੜਾ ਹੈ ਉਹ ਨਿਭਾਉਣਾ ਚਾਹੀਦਾ। ਦੂਜੀ ਗੱਲ ਇਹ ਹੈਗੀ ਆ ਕਿ ਕਈ ਆ ਯੂਟਿਊਬਾਂ ਵਾਲੇ ਜਾਂ ਐਵੇਂ ਜਨਰਲ ਜੇ ਮੁੰਡੇ ਨਵੇਂ ਕੁੜੀਆਂ ਉੱਠੇ ਨੇ, ਪੱਤਰਕਾਰ ਬਣੇ ਨੇ, ਇਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਨੀ ਚਾਹੀਦੀ ਆ ਕਿ ਜੇ ਕੋਈ ਕਸ਼ਮੀਰੀ ਵਿਦਿਆਰਥੀ ਜਾਂ ਵਿਦਿਆਰਥਣ ਹੈ ਜਾਂ ਕੋਈ ਹੋਰ ਕਸ਼ਮੀਰੀ ਹੈ, ਉਹਨੂੰ ਮਿਲ ਕੇ ਉਹਦੇ ਕੋਲੋਂ ਤੁਸੀਂ ਆਪਦੀਆਂ ਜਿਹੜੀਆਂ ਨਵੀਆਂ ਲੋੜਾਂ ਦੇ ਅਨੁਸਾਰ ਗੱਲਾਂ ਨਾ ਕਹਾਓ, ਕੋਈ ਇਹੋ ਜਿਹੀ ਗੱਲ ਅਣਭੋਲ ਪੁਣੇ 'ਚ, ਕਿਉਂਕਿ ਉਹ ਕੋਈ ਹੰਢੇ ਹੋਏ ਸਿਆਸੀ ਲੋਕ ਤਾਂ ਹੈ ਨਹੀਂ, ਉਹ ਆਮ ਕਸ਼ਮੀਰੀ ਬੱਚੇ ਨੇ। ਉਹਨਾਂ ਤੋਂ ਕੋਈ ਇਹੋ ਜਿਹੀ ਗੱਲ ਕਹਾ ਲਈ ਜਾਵੇ ਜਿਹਦੇ ਨਾਲ ਮਾਹੌਲ ਵਿੱਚ ਤਲਖੀ ਆ ਜਾਵੇ ਤੇ ਉਹ ਹਿੰਦੂ ਕੱਟੜਪੰਥੀਆਂ ਦੇ ਨਿਸ਼ਾਨੇ ਤੇ ਆ ਜਾਣ, ਜਾਂ ਕੋਈ ਪੱਤਰਕਾਰ ਹੀ ਇਹੋ ਜਿਹੀ ਗੱਲ ਕਹਿ ਦੇਵੇ ਜਿਹਦੇ ਨਾਲ ਉਹ ਬੱਚਾ ਭੜਕ ਕੇ ਕੁਛ ਮੂਹਰੇ ਹੋ ਰਿਐਕਟ ਕਰ ਜਾਵੇ, ਤਾਂ ਕਸ਼ਮੀਰੀ ਬੱਚਿਆਂ ਦੀ, ਕਸ਼ਮੀਰੀ ਵਿਦਿਆਰਥਣਾਂ ਦੀ ਖਾਸ ਤੌਰ ਦੇ ਉੱਤੇ ਬੜੇ ਵੱਡੇ ਪੱਧਰ ਦੇ ਉੱਤੇ ਇਸ ਟਾਈਮ ਕਸੂਤੀ ਸਥਿਤੀ ਆ। ਉਹਨਾਂ ਦੇ ਲਈ ਖੜਨਾ ਚਾਹੀਦਾ, ਉਹਨਾਂ ਲਈ ਸੋਚਣਾ ਚਾਹੀਦਾ, ਉਹਨਾਂ ਲਈ ਵਿਚਾਰਨਾ ਚਾਹੀਦਾ, ਕਿਉਂਕਿ ਮਾਹੌਲ ਖਰਾਬ ਕਰਨ ਵਾਲੇ ਨੇ ਇਹੋ ਜਿਹੀ ਗੱਲ ਲੱਭਣੀ ਆ ਕਿ ਲਓ ਜੀ ਆਓ ਦੇਖੋ ਕਸ਼ਮੀਰੀ ਐਂ ਕਹਿੰਦੇ ਨੇ, ਆਓ ਕਹਿੰਦੇ ਨੇ। ਜਿਹੜੇ ਬੰਦੇ ਗੰਦੇ ਮਾਹੌਲ ਬਣਾ ਰਹੇ ਆ ਨੌਜਵਾਨ ਬੱਚੀਆਂ ਦੀਆਂ ਫੋਟੋਆਂ ਪਾ ਕੇ, ਉਹਨਾਂ ਦੇ ਲਈ ਤਾਂ ਭਾਰਤੀ ਹਕੂਮਤ ਕੋਲੇ ਟਾਈਮ ਨਹੀਂ, ਪਰ ਹਰ ਉਸ ਸਿੱਖ ਨੂੰ ਜਾਂ ਹਰ ਉਸ ਵਿਅਕਤੀ ਨੂੰ ਮਿੰਟੋ ਮਿੰਟੀ ਗ੍ਰਿਫਤਾਰ ਕਰ ਲੈਣਗੇ ਜਿਹੜਾ ਸੱਚ ਦੱਸਣ ਦੀ ਕੋਸ਼ਿਸ਼ ਕਰੂਗਾ, ਕਿਉਂਕਿ ਸੱਚ ਨਾਲ ਵੈਰ ਆ। ਤੇ ਜਿਹੜੇ ਮਾਹੌਲ ਖਿਲਾਫ ਕਰਨ ਵਾਲੇ ਬੰਦੇ ਨੇ, ਕਈ ਪੁਰਾਣੀਆਂ ਵੀਡੀਓਜ਼ ਪਾ ਕੇ, ਕਈ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਉਹ ਦਿਖਾ ਕੇ ਸੋਸ਼ਲ ਮੀਡੀਆ ਉੱਤੇ ਮਾਹੌਲ ਬਣਾਉਣ ਦੇ ਪੂਰੇ ਯਤਨ ਕਰ ਰਹੇ ਨੇ ਕਿ ਕਸ਼ਮੀਰ ਦੇ ਵਿੱਚ ਤਾਂ ਜੀ ਬਹੁਤ ਮਾੜਾ ਹਾਲ ਆ, ਕਸ਼ਮੀਰੀ ਜਿਹੜੇ ਨੇ ਬੜੇ ਡੇਂਜਰਸ ਬੰਦੇ ਨੇ ਤੇ ਇਹਨਾਂ ਨੂੰ ਕਾਬੂ ਕਰਨ ਦੇ ਲਈ ਫੌਜ ਨੂੰ ਸਭ ਕੁਝ ਕਰਨਾ ਪੈਣਾ। ਸੋ ਇਹ ਜਿਹੜੇ ਲੋਕ ਖਬਰਾਂ ਉਡੀਕ ਰਹੇ ਨੇ ਕਿ ਕਸ਼ਮੀਰ ਚੋਂ ਕਤਲੋਗਰ ਦੀਆਂ ਖਬਰਾਂ ਆਉਣ, ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ, ਪਰ ਇਸ ਮੌਕੇ ਸਿੱਖ ਨੂੰ ਕੀ ਕਰਨਾ ਚਾਹੀਦਾ, ਉਹ ਬੜੀ ਅਹਿਮ ਗੱਲ ਆ ਕਿ ਸਿੱਖ ਨੂੰ ਮਨੁੱਖਤਾ ਦੇ ਬਚਾਅ ਦੇ ਲਈ ਸਾਹਮਣੇ ਆਉਣਾ ਚਾਹੀਦਾ। ਇਸ ਮੌਕੇ ਕੋਈ ਸਵਾਰ ਜਾਂ ਲੈਣ ਵਾਲੀਆਂ, ਟਿਚਰਾਈਆਂ ਕਰਨ ਵਾਲੀਆਂ ਗੱਲਾਂ ਜਾਂ ਇਸ ਤਰ੍ਹਾਂ ਹੋਸ਼ਾਪਣ ਦਿਖਾਉਣਾ, ਇਹ ਸਾਰੀਆਂ ਗੱਲਾਂ ਉਹਨਾਂ ਨੂੰ ਮਨਜ਼ੂਰ, ਉਹਨਾਂ ਦੇ ਰਹਿਣ ਜਿਹੜੇ ਲੋਕਾਂ ਦਾ ਇਹੋ ਜਿਹਾ ਸੁਭਾਅ, ਪਰ ਇੱਕ ਸਿੱਖ ਜਿਹੜਾ ਹੈ ਉਹ ਕਦੇ ਵੀ ਇਹੋ ਜਿਹੀ ਹਰਕਤ ਨਾ ਕਰਦਾ ਤੇ ਨਾ ਉਹਨੂੰ ਕਰਨੀ ਚਾਹੀਦੀ ਆ। ਤੋ ਜਿਹੜਾ ਸਾਡਾ ਇਸ ਮੌਕੇ ਫਰਜ਼ ਬਣਦਾ ਉਹ ਇਹ ਹੈਗਾ ਕਿ ਕਰਫਿਊ ਜਿਹੜਾ ਉੱਥੇ ਲੱਗਿਆ ਹੋਇਆ, ਉੱਥੇ ਮਾਪੇ ਵਿਚਾਰੇ ਅੱਡ ਕਮਰਿਆਂ ਦੇ ਵਿੱਚ ਘਰਾਂ 'ਚ ਬੈਠੇ ਉੱਥੇ ਕਲਪ ਰਹੇ ਹੋਣੇ ਆ ਕਿ ਸਾਡਾ ਬੱਚਾ ਜਾਂ ਬੱਚੀ ਉਹ ਪੜ੍ਹਾਈ ਕਰਨ ਲਈ ਇੰਡੀਆ ਵਿੱਚ ਗਿਆ ਹੋਇਆ ਤੇ ਉੱਥੇ ਪਤਾ ਨਹੀਂ ਕੀ ਹੋ ਜਾਣਾ। ਤੇ ਇੱਧਰ ਦੂਜੇ ਪਾਸੇ ਇਮਰਾਨ ਖਾਨ ਨੇ ਜਦੋਂ ਕਿ ਸਾਰੇ ਜਿਹੜੇ ਪਾਕਿਸਤਾਨ ਦੇ ਸਾਰੇ ਇੰਡੀਆ ਨਾਲੋਂ ਰਿਲੇਸ਼ਨ ਤੋੜ ਦਿੱਤੇ ਨੇ, ਤਾਂ ਉਸ ਮੌਕੇ ਉੱਤੇ ਇੱਕ ਚੰਗੀ ਗੱਲ ਇਹ ਵਾਪਰੀ ਆ ਕਿ ਇਮਰਾਨ ਖਾਨ ਨੇ ਕਿਹਾ ਕਿ ਚਾਹੇ ਜਿੰਨਾ ਮਰਜ਼ੀ ਮਾੜਾ ਮਾਹੌਲ ਬਣ ਜਾਵੇ, ਅਸੀਂ ਕਰਤਾਰਪੁਰ ਦੇ ਲਾਂਘੇ ਨੂੰ ਜਿਹੜਾ ਹੈਗਾ ਸਿਰੇ ਚਾੜ ਕੇ ਹਟਾਂਗੇ। ਔਰ ਮੈਂ ਇਹ ਗੱਲ ਪਹਿਲੇ ਦਿਨ ਤੋਂ ਹੀ ਮਹਿਸੂਸ ਕੀਤੀ ਆ ਕਿ ਇੰਡੀਅਨ ਐਸਟੈਬਲਿਸ਼ਮੈਂਟ ਨੇ ਕੋਈ ਬਹਾਨਾ, ਕੋਈ ਕਸਰ ਨਹੀਂ ਛੱਡੀ ਜਿਹਦੇ ਨਾਲ ਕਰਤਾਰਪੁਰ ਦੇ ਲਾਂਘੇ ਦਾ ਕੰਮ ਜਿਹੜਾ ਹੈਗਾ ਉਹ ਖਤਮ ਹੋ ਜਾਵੇ। ਔਰ ਇਹ ਪ੍ਰੋਜੈਕਟ ਜਿਹੜਾ ਹੈਗਾ ਇਹਦੀ ਜ਼ਿੰਮੇਵਾਰੀ ਵੀ ਪਾਕਿਸਤਾਨ ਦੇ ਸਿਰ ਪਵੇ ਕਿ ਲਓ ਜੀ ਉਹਨਾਂ ਨੇ ਤਾਂ ਹੁਣ ਫਿਰ ਮੈਦਾਨ ਛੱਡਤਾ ਤੇ ਨਹੀਂ, ਅਸੀਂ ਤਾਂ ਜੀ ਬਣਾਉਣ ਨੂੰ ਤਿਆਰ ਸੀ, ਭਾਰਤ ਵਾਲੇ ਪਾਸੇ ਨੰਬਰ ਸਾਡੇ ਬਣਨ। ਸੋ ਇਸ ਤਰੀਕੇ ਦੀ ਜਿਹੜੀ ਖੇਡ ਆ ਉਹ ਜੇਕਰ ਇਹ ਚਾਹੁੰਦੇ ਤਾਂ ਸਾਲ ਖੰਡ ਠਹਿਰ ਕੇ ਵੀ ਇਹ ਕੰਮ ਕਰ ਸਕਦੇ ਸੀ ਕਿ ਜਿਹੜਾ 370 ਧਾਰਾ ਵਾਲਾ ਕੰਮ ਆ ਜਾਂ 35A ਵਾਲਾ ਵਾ, ਪਰ ਇਹਨਾਂ ਨੇ ਜਾਣ ਬੁੱਝ ਕੇ ਇਹਨਾਂ ਦਿਨਾਂ 'ਚ ਇਹ ਕਰਤੂਤ ਕੀਤੀ ਆ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਆ ਜਿਹੜਾ ਉਹ ਸਿੱਖ ਜਿਹੜੇ ਨੇ ਉਹ ਆਪਦੇ ਹਿਸਾਬ ਨਾਲ ਨਾ ਮਨਾ ਸਕਣ, ਕਰਤਾਰਪੁਰ ਦੇ ਲਾਂਘੇ ਨੂੰ ਮਤਲਬ ਇਹ ਨਾ ਕੋਈ ਰਾਹ ਮਿਲੇ ਤਾਂ ਇਹ ਮਾਹੌਲ 'ਚ ਵਿੱਚ ਤਲਖੀ ਲਿਆਉਣ। ਪਰ ਕਰਤਾਰਪੁਰ ਲਾਂਘੇ ਦੇ ਹੱਕ ਦੇ ਵਿੱਚ ਇਮਰਾਨ ਖਾਨ ਨੇ ਇੰਨੇ ਕਸੂਤੇ ਮਾਹੌਲ ਦੇ ਵਿੱਚ ਖੜ ਕੇ ਵੀ ਉਹ ਗੱਲ ਕਰਤੀ ਕਿ ਲੋਕਾਂ ਨੇ ਮੱਲੋ ਮੱਲੀ ਉਹ ਗੱਲ ਕਹਿਣੀ ਆ ਕਿ ਪਾਕਿਸਤਾਨ ਜਿੰਦਾਬਾਦ। ਸਿੱਖਾਂ ਦੇ ਮੂੰਹ ਚੋਂ ਧੱਕੇ ਦੇ ਨਾਲ ਛਿੱਤਰ ਫੇਰ ਕੇ ਹਿੰਦੁਸਤਾਨ ਜਿੰਦਾਬਾਦ ਕਹਾਉਣ ਵਾਲੇ ਤਾਂ ਉਹ ਗੱਲ ਨਹੀਂ ਕਹਾ ਸਕੇ, ਪਰ ਪਾਕਿਸਤਾਨ ਜਿੰਦਾਬਾਦ ਸਿੱਖਾਂ ਦੇ ਮੂੰਹ ਤੋਂ ਕਸ਼ਮੀਰ ਪਾਕਿਸਤਾਨੀ ਜਿਹੜੇ ਖਾਸ ਤੌਰ ਤੇ ਇਮਰਾਨ ਖਾਨ ਵਾਲਾ ਜਿਹੜਾ ਸਿਸਟਮ ਆ ਇਹ ਮੈਨੂੰ ਲੱਗਦਾ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋ ਜਾਊਗਾ। ਦੂਸਰੇ ਪਾਸੇ ਗੱਲ ਇਹ ਹੈਗੀ ਆ ਕਿ ਆਏ ਦਿਨ ਵੀਡੀਓਜ਼ ਪਾ ਕੇ ਕਟਾਪਾ ਕਰਕੇ ਛਿੱਤਰ ਫੇਰ ਕੇ ਮੁਸਲਮਾਨਾਂ ਦੇ ਜਿਹੜੇ ਲੋਕ ਉਹਨਾਂ ਤੋਂ ਕਹਿੰਦੇ ਆ ਕਿ ਕਹਿ ਮੇਰਾ ਦੇਸ਼ ਮਹਾਨ, ਹਿੰਦੁਸਤਾਨ ਜਿੰਦਾਬਾਦ, ਤੇ ਕਹਿ ਤੂੰ ਬਈ ਜੈ ਮਾਤਾ ਦੀ ਤੇ ਫਲਾਨਾ, ਉਹ ਸਾਰਾ ਕੁਝ ਜੈ ਸ਼੍ਰੀ ਰਾਮ ਵਾਲੇ ਜਿਹੜੇ ਨੇ ਉਹ ਬੜੇ ਆਪਦੇ ਵੱਲੋਂ ਵਾਹ ਲਾ ਰਹੇ ਨੇ ਕਿ ਅਸੀਂ ਇਹਨਾਂ ਨੂੰ ਖਨੀ ਇੰਨੀ ਗੱਲ ਕਹਾ ਕੇ ਉਹਨਾਂ ਦੇ ਧਰਮ ਤੋਂ ਖਨੀ ਅਸੀਂ ਸਿੱਟ ਲਾਂਗੇ, ਪਰ ਹਕੀਕਤ ਕੁਝ ਹੋਰ ਆ। ਜਦੋਂ ਪੁਲਵਾਮਾ ਅਟੈਕ ਤੋਂ ਬਾਅਦ
ਥਾਂ ਥਾਂ ਦੇ ਉੱਤੇ ਮੁਸਲਮਾਨਾਂ ਤੇ ਜ਼ੁਲਮ ਹੋ ਰਹੇ ਸੀ, ਛਿੱਤਰ ਮਾਰਿਆ ਜਾ ਰਿਹਾ ਸੀ ਤੇ ਉਹਨਾਂ ਤੋਂ ਧੱਕੇ ਦੇ ਨਾਲ ਕਹਾਇਆ ਜਾ ਰਿਹਾ ਸੀਗਾ ਜੈ ਸ਼੍ਰੀ ਰਾਮ, ਜਾਂ ਪਾਕਿਸਤਾਨ ਮੁਰਦਾਬਾਦ ਕਹੇ ਤੇ ਹਿੰਦੁਸਤਾਨ ਜਿੰਦਾਬਾਦ ਕਹੇ। ਇਹ ਸਾਰਾ ਕੁਝ ਜਦੋਂ ਚੱਲ ਰਿਹਾ ਸੀ, ਉਹਨਾਂ ਦਿਨਾਂ ਦੇ ਵਿੱਚ ਜਿਹੜਾ ਕੁਝ ਸਿੱਖਾਂ ਨੇ ਕੀਤਾ, ਜਿਹੜਾ ਕਿ ਸਿੱਖਾਂ ਨੇ ਹੁਣ ਵੀ ਕਰਨਾ, ਉਹਨਾਂ ਨੂੰ ਪਿਆਰ ਸਤਿਕਾਰ ਦਿੱਤਾ। ਔਰ ਜਦੋਂ ਉਹਨਾਂ ਦੀਆਂ ਧੀਆਂ ਭੈਣਾਂ ਬੱਚੀਆਂ ਨੂੰ ਛੱਡ ਕੇ ਆਉਂਦੇ ਸੀ ਸਿੱਖ, ਤਾਂ ਉੱਥੇ ਵੀਡੀਓਜ਼ ਬਣਾ ਬਣਾ ਕੇ ਕਸ਼ਮੀਰ ਦੇ ਜਿਹੜੇ ਲੋਕ ਸੀਗੇ ਉਹ ਆਪ ਖੁਦ ਕਹਿੰਦੇ ਸੀ ਬੋਲੇ ਸੋ ਨਿਹਾਲ। ਸਿੱਖਾਂ ਨੂੰ ਖੁਸ਼ ਕਰਨ ਦੇ ਲਈ, ਸਿੱਖਾਂ ਦੇ ਮਨ ਦੇ ਵਿੱਚ ਇਹ ਪਾਉਣ ਦੇ ਲਈ ਕਿ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਉਹ ਆਪਦੇ ਵੱਲੋਂ ਵਧੀਆ ਤੋਂ ਵਧੀਆ ਜਿਹੜਾ ਸੀ ਗੱਲ ਕਰਦੇ ਸੀ। ਔਰ ਜਦੋਂ ਹੁਣ ਅਸੀਂ ਪਿੱਛੇ ਜੇ ਕਸ਼ਮੀਰ ਗਏ ਹਾਂ ਪਰਿਵਾਰ ਦੇ ਨਾਲ, ਤਾਂ ਜਿੱਥੇ ਵੀ ਕੋਈ ਸਿੱਖ ਸਾਨੂੰ ਕਸ਼ਮੀਰੀ ਦਿਖਦਾ ਸੀ, ਉਹ ਹੱਥ ਖੜਾ ਕਰਕੇ ਸਾਡੇ ਵੱਲ, ਤੇ ਉਹ ਉਸ ਗੱਲ ਦੇ ਲਈ ਕ੍ਰਿਤਗਤਾ ਜਿਹੜੀ ਸੀਗੀ ਉਹ ਮਤਲਬ ਇੱਕ ਸਤਿਕਾਰ ਪੇਸ਼ ਕਰਦੇ ਸੀ ਕਿ ਤੁਸੀਂ, ਤੁਹਾਡੀ ਕੌਮ ਨੇ ਸਾਡੇ ਲਈ ਪੁਲਵਾਮਾ ਅਟੈਕ ਤੋਂ ਬਾਅਦ ਜਿਹੜਾ ਸੀ ਬੜਾ ਵਧੀਆ ਕੀਤਾ। ਸੋ ਜਿਹੜਾ ਕੁਛ ਭਾਰਤੀ ਐਸਟੈਬਲਿਸ਼ਮੈਂਟ ਧੱਕੇ ਨਾਲ, ਜ਼ੁਲਮ ਨਾਲ ਕਸ਼ਮੀਰੀਆਂ ਤੋਂ ਕਹਾਉਣਾ ਚਾਹੁੰਦੀ ਹੈ, ਉਹ ਸਿੱਖਾਂ ਨੇ ਬੜੇ ਪਿਆਰ ਨਾਲ ਉਦਾਂ ਹੀ ਕਹਾ ਲਿਆ। ਤੇ ਜਿਹੜਾ ਕੁਛ ਭਾਰਤੀ ਹਕੂਮਤ ਸਿੱਖਾਂ ਤੋਂ ਧੱਕੇ ਨਾਲ, ਜ਼ੁਲਮ ਨਾਲ ਕਹਾਉਣ ਨੂੰ ਫਿਰਦੀ ਆ ਕਿ ਹਿੰਦੁਸਤਾਨ ਜਿੰਦਾਬਾਦ, ਉਹ ਪਾਕਿਸਤਾਨ ਦੇ ਐਸਟੈਬਲਿਸ਼ਮੈਂਟ ਨੇ ਉਦਾਂ ਹੀ ਕਹਾ ਲੈਣਾ। ਸੋ ਜਿਹੜਾ ਕਰਤਾਰਪੁਰ ਦਾ ਲਾਂਘਾ ਉਹ ਸਿੱਖਾਂ ਲਈ ਇੰਨਾ ਜ਼ਿਆਦਾ ਅਹਿਮ ਆ, ਸਿੱਖ ਉਸ ਨੁਕਤੇ ਉੱਤੇ ਕਿਸੇ ਵੀ ਤਰੀਕੇ ਦਾ ਕੰਪਰੋਮਾਈਜ਼ ਕਰਨ ਨੂੰ ਤਿਆਰ ਸੀ। ਤੇ ਨਾਲ ਦੀ ਨਾਲ ਪਾਕਿਸਤਾਨ ਨੇ ਵੀ ਇਹ ਮਿਥ ਲਿਆ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਪਰ ਸਿੱਖਾਂ ਨੂੰ ਨਿਹਾਲ ਕਰਨਾ ਹੀ ਕਰਨਾ। ਤੇ ਕਰਤਾਰਪੁਰ ਦਾ ਲਾਂਘੇ ਵਾਲਾ ਪ੍ਰੋਜੈਕਟ ਵਾ ਜਿਹੜਾ, ਜਿਹਦੇ ਬਾਰੇ ਕੋਈ ਲੁਕੀ ਛਿਪੀ ਗੱਲ ਰਹੀ ਹੋਈ ਨਹੀਂ, ਹਰੇਕ ਬੰਦਾ ਜਾਣਦਾ ਕਿ ਇੰਡੀਆ ਨੇ ਹਰ ਉਹ ਸੰਭਵ ਯਤਨ ਕੀਤਾ ਜਿਹਦੇ ਨਾਲ ਕਰਤਾਰਪੁਰ ਦਾ ਲਾਂਘਾ ਜਿਹੜਾ ਹੈਗਾ ਉਹ ਚੌਪਟ ਹੋ ਜਾਵੇ। ਪਰ ਮੈਂ ਇਹ ਗੱਲ ਬਾਰ-ਬਾਰ ਕਹਿੰਦਾ ਰਿਹਾ, ਲਿਖਦਾ ਰਿਹਾ, ਬੋਲਦਾ ਰਿਹਾ, ਤੇ ਹੋਰ ਵੀ ਬੰਦਿਆਂ ਨੇ ਇਸ ਗੱਲ ਤੇ ਕਿਹਾ ਕਿ ਕੋਈ ਉਹ ਵੱਡੀ ਹਰਕਤ ਕਰਨਗੇ। ਤੇ ਵੱਡੀ ਹਰਕਤ ਉਹਨਾਂ ਨੇ ਆਹ ਕਰਤੀ ਕਿ ਕਸ਼ਮੀਰ ਦੇ ਨਾਲ ਮਾਹੌਲ ਖਰਾਬ ਕਰ ਲਿਆ, ਤਾਂ ਕਿ ਕਸ਼ਮੀਰ ਅਤੇ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿਚਾਲੇ ਜਿਹੜੇ ਸਮੀਕਰਨ ਵਿਗੜਨਗੇ ਤਾਂ ਕਰਤਾਰਪੁਰ ਦਾ ਲਾਂਘਾ ਜਿਹੜਾ ਹੈ ਉਹ ਚੌਪਟ ਹੋ ਜੂ। ਪਰ ਬਿਲਕੁਲ ਨਿਵੇਕਲੀ ਗੱਲ ਵਾਪਰੀ ਕਿ ਕਰਤਾਰਪੁਰ ਦੇ ਲਾਂਘੇ ਦੇ ਵਿੱਚ ਹੱਕ ਦੇ ਵਿੱਚ ਖੜ ਕੇ ਇਮਰਾਨ ਖਾਨ ਨੇ ਕਹਿਤਾ ਕਿ ਲਾਂਘਾ ਜਿਹੜਾ ਹੈ ਉਹ ਮਿਲੇਗਾ ਹੀ ਮਿਲੇਗਾ। ਤੋ ਜਿਹੜਾ ਰਾਜ ਭਾਗ ਦੀ ਤਾਕਤ ਹੁੰਦੀ ਆ, ਉਹਨੂੰ ਕਿਵੇਂ ਮਨੁੱਖਤਾ ਦੇ ਖਿਲਾਫ ਵਰਤ ਕੇ ਕਿਵੇਂ ਘਾਣ ਕੀਤਾ ਜਾਂਦਾ, ਇਹ ਸਾਰਾ ਕੁਝ ਆਪਦੇ ਅੱਖੀਂ ਅਸੀਂ ਇਸ ਮੌਕੇ ਦੇਖ ਰਹੇ ਹਾਂ। ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਚਾਰੇ ਪਾਸੇ ਹਰ ਇੱਕ ਧਿਰ ਆਪੋ ਆਪਣੇ ਨਜ਼ਰੀਏ ਤੋਂ, ਆਪਣੇ ਆਪਣੇ ਏਜੰਡੇ ਦੇ ਤਹਿਤ ਗੱਲ ਨੂੰ ਵੇਖ ਰਹੀ ਆ, ਵਾਚ ਕਰ ਰਹੀ ਆ, ਉਸ ਮੌਕੇ ਖਾਲਿਸਤਾਨੀ ਸੰਘਰਸ਼ ਦੀ ਅਹਿਮ ਸ਼ਖਸੀਅਤ ਭਾਈ ਦਲਜੀਤ ਸਿੰਘ ਜੀ ਬਿੱਟੂ, ਜਿਹੜੇ ਕਿ ਪਿਛਲੇ ਸਿੱਖ ਸੰਘਰਸ਼ ਦੇ ਵਿੱਚ ਵੀ ਪੰਥਕ ਕਮੇਟੀ ਦੇ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ, ਤੇ ਅੱਜ ਕੱਲ ਬੇਸ਼ੱਕ ਉਹ ਸਰਗਰਮੀ ਨਾਲ ਤਾਂ ਨਹੀਂ, ਪਰ ਉਹ ਹਰ ਮਸਲੇ ਤੇ, ਹਰ ਮੌਕੇ ਉੱਤੇ ਆਪਦੀ ਰਾਏ ਜਿਹੜੀ ਹੈ ਉਹ ਦਿੰਦੇ ਰਹਿੰਦੇ ਨੇ। ਸੋ ਸਿਧਾਂਤਕ ਤੌਰ ਦੇ ਉੱਤੇ ਸਿੱਖ ਸੰਘਰਸ਼ ਦੇ ਉਹ ਆਗੂ ਨੇ, ਤਾਂ ਉਹਨਾਂ ਨੇ ਇਸ ਮੌਕੇ ਜਿਹੜੇ ਆਪਦੇ ਵਿਚਾਰ ਸਾਂਝੇ ਕੀਤੇ ਨੇ ਉਹ ਵੀ ਕਾਬਲੇ ਗੌਰ ਨੇ। ਉਹਨਾਂ ਦੀ ਸਟੇਟਮੈਂਟ ਜਿਹੜੀ ਹੈ ਉਹ ਸਾਡੀ ਕੌਮ ਦੇ ਉਸ ਖਾਲਿਸਤਾਨੀ ਸੰਘਰਸ਼ ਦੇ ਵੱਲੋਂ ਮੰਨੀ ਜਾਣੀ ਚਾਹੀਦੀ ਆ, ਜਿਹਨੇ ਪਿਛਲੇ ਸਮੇਂ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਹੈਗੀਆਂ ਜ਼ਿੰਮੇਵਾਰੀਆਂ ਨਿਭਾਈਆਂ ਨੇ। ਸੋ ਭਾਰਤੀ ਹਕੂਮਤ ਦੀ ਇਸ ਨੀਤੀ ਦੇ ਬਾਰੇ ਸਟੇਟਮੈਂਟ ਔਨ ਕਸ਼ਮੀਰ ਸਿਚੁਏਸ਼ਨ ਜਿਹੜੀ ਆਈ ਹੈ, ਉਹਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਭਾਈ ਦਲਜੀਤ ਸਿੰਘ ਬਿੱਟੂ ਲਿਖਦੇ ਆ ਕਿ ਇੰਡੀਅਨ ਯੂਨੀਅਨ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 370 ਅਤੇ 35A ਨੂੰ ਖਤਮ ਕਰਨ ਲਈ ਕੀਤਾ ਗਿਆ ਅਮਲ ਹਿੰਦੂ ਤਵੀ ਸੋਚ ਵਿੱਚੋਂ ਨਿਕਲੇ ਇਕਸਾਰਵਾਦ ਨੂੰ ਲਾਗੂ ਕਰਨ ਦਾ ਹੀ ਅਗਲਾ ਪੜਾਅ ਹੈ, ਕਿਉਂਕਿ ਉਹ ਸਾਰੇ ਇੱਥੇ ਯੂਨੀਫਿਕੇਸ਼ਨ ਕਰਨ ਨੂੰ ਫਿਰਦੇ ਆ। ਵਿਪਰਵਾਦੀ ਵਿਚਾਰਧਾਰਾ ਦਾ ਇਹ ਪੱਕਾ ਸੁਭਾਅ ਹੈ ਕਿ ਇਹ ਵੱਖਰੀਆਂ ਧਾਰਮਿਕ, ਸਮਾਜਿਕ, ਸੱਭਿਆਚਾਰਕ ਪਛਾਣਾਂ ਨੂੰ ਜਜ਼ਬ ਕਰਕੇ ਸਦੀਵੀ ਤੌਰ ਤੇ ਆਪਣੇ ਅਧੀਨ ਰੱਖਣ ਲਈ ਤਤਪਰ ਰਹਿੰਦੀ ਹੈ। ਇਹ ਕਦਮ ਪਹਿਲਾਂ ਤੋਂ ਹੀ ਇੰਡੀਆ ਦੀ ਗੁਲਾਮੀ ਹੰਢਾ ਰਹੇ ਕਸ਼ਮੀਰ ਨੂੰ ਇੰਡੀਆ ਦੀ ਬਸਤੀ ਬਣਾਉਣ ਦਾ ਹੀ ਐਲਾਨ ਸਮਝਿਆ ਜਾਣਾ ਚਾਹੀਦਾ। ਇਹ ਫੈਸਲਾ ਕਸ਼ਮੀਰੀ ਲੋਕ ਰਾਏ ਤੋਂ ਉਲਟ ਲਿਆ ਗਿਆ ਹੈ। ਇਹ ਅਨੈਤਿਕ ਹੈ ਅਤੇ ਇਨਸਾਫ ਦਾ ਕਤਲ ਹੈ। ਇਹ ਕਾਰਵਾਈ ਪਹਿਲਾਂ ਤੋਂ ਹੀ ਸਰੀਰਕ ਜ਼ਬਰ ਦਾ ਸ਼ਿਕਾਰ ਕਸ਼ਮੀਰੀ ਆਵਾਮ ਅਤੇ ਉੱਤੇ ਇੰਤਹਾ ਦਾ ਮਾਨਸਿਕ ਤਸ਼ੱਦਦ ਹੈ। ਮੌਜੂਦਾ ਭਾਰਤੀ ਹਕੂਮਤ ਨੇ ਇੱਕ ਪਾਸੇ ਆਪਣੇ ਹੀ ਸੰਵਿਧਾਨ, ਵਿਧਾਨ ਅਤੇ ਅਦਾਲਤੀ ਢਾਂਚੇ ਦੀ ਅਣਦੇਖੀ ਕੀਤੀ ਹੈ ਤੇ ਦੂਜੇ ਪਾਸੇ ਕੌਮਾਂਤਰੀ ਮਾਨਤਾਵਾਂ ਨੂੰ ਵੀ ਉਲੰਘਿਆ ਹੈ। ਇਹ ਕਾਰਵਾਈ ਹਿੰਦੂ ਤਵੀ ਤਾਨਾਸ਼ਾਹੀ ਦੀ ਸ਼ੁਰੂਆਤ ਹੈ। ਕੇਂਦਰ ਸਰਕਾਰ ਦੁਆਰਾ ਲੋਕ ਰਾਏ, ਲਿਖਤੀ ਕਰਾਰਾਂ, ਕੌਮਾਂਤਰੀ ਨਿਗਰਾਨੀ ਅਤੇ ਵਿਸ਼ਵ ਸ਼ਾਂਤੀ ਦੀ ਪਰਵਾਹ ਕੀਤੇ ਬਿਨਾਂ
ਕਾਰਵਾਈ ਨਾਲ ਇਹ ਖਦਸ਼ੇ ਬਿਨਾਂ ਕੀਤੀ ਕਾਰਵਾਈ ਨਾਲ ਇਹ ਖਦਸ਼ੇ ਖੜੇ ਹੋ ਗਏ ਹਨ ਕਿ ਕੇਂਦਰ ਸਰਕਾਰ ਕਿਸੇ ਵੀ ਸਮੂਹ ਦੇ ਹਿੱਤਾਂ ਨੂੰ ਬਿਨਾਂ ਕਿਸੇ ਵਿਚਾਰ ਤੋਂ ਲਤਾੜ ਸਕਦੀ ਹੈ। ਇਸ ਖਿੱਤੇ ਦੇ ਸਭ ਧਾਰਮਿਕ, ਸੱਭਿਆਚਾਰਕ, ਕੌਮੀ ਭਾਈਚਾਰਿਆਂ, ਬਹੁਜਨਾਂ, ਆਦਿਵਾਸੀਆਂ ਅਤੇ ਹੋਰ ਜੋ ਵੀ ਵੱਖਰਤਾ ਦੇ ਦਾਅਵੇਦਾਰ ਹਨ, ਸਭਨਾਂ ਧਿਰਾਂ ਵੱਲੋਂ ਇਸ ਮਾਮਲੇ ਵਿੱਚ ਰਲ ਕੇ ਵਿਚਾਰ ਤੇ ਅਮਲ ਕਰਨਾ ਬਣਦਾ ਹੈ। ਧਾਰਾ 370 ਅਤੇ 35A ਰੱਦ ਕੀਤੇ ਜਾਣ ਕਰਕੇ ਭਵਿੱਖ ਵਿੱਚ ਫੌਜੀ ਤਾਕਤ ਦੀ ਵਰਤੋਂ ਨਾਲ ਕਸ਼ਮੀਰ ਵਿੱਚ ਵਸੋਂ ਦਾ ਬਣਤਰ ਬਦਲਣ ਦਾ ਯਤਨ ਕੀਤਾ ਜਾ ਸਕਦਾ ਹੈ, ਜੋ ਕਿ ਕਸ਼ਮੀਰੀਅਤ ਵਿਰੁੱਧ ਇੱਕ ਹੋਰ ਘਿਨਾਉਣਾ ਜੁਰਮ ਹੋਵੇਗਾ। ਜਿੱਥੇ ਦੁਨੀਆ ਦੇ ਲੋਕ ਅਤੇ ਦੇਸ਼ ਆਪਸੀ ਸਹਿਯੋਗ ਕਰਕੇ ਏਸ਼ੀਆ ਵਿੱਚ ਸ਼ਾਂਤੀ ਕਰਾਉਣਾ ਚਾਹੁੰਦੇ ਨੇ, ਉੱਥੇ ਇੰਡੀਆ ਦੀ ਰਾਜਨੀਤਿਕ ਲੀਡਰਸ਼ਿਪ ਅਜਿਹੀ ਅਨੈਤਿਕ ਅਤੇ ਹੰਕਾਰੀ ਕਾਰਵਾਈ ਕਰਕੇ ਏਸ਼ੀਆ ਦੇ ਵਿੱਚ ਜੰਗ ਦਾ ਰਾਹ ਪੱਧਰਾ ਕਰ ਰਹੀ ਹੈ ਅਤੇ ਜਿਸ ਦਾ ਨਤੀਜਾ ਮਾਰੂ ਪਰਮਾਣੂ ਜੰਗ ਦੇ ਰੂਪ ਵਿੱਚ ਨਿਕਲ ਸਕਦਾ ਹੈ ਤੇ ਇਸ ਦਾ ਸੰਤਾਪ ਪੂਰੇ ਖਿੱਤੇ ਦੇ ਲੋਕਾਂ ਨੂੰ ਝੱਲਣਾ ਪਵੇਗਾ। ਅਸੀਂ ਕਸ਼ਮੀਰ ਦੇ ਭਵਿੱਖ ਬਾਰੇ ਕਸ਼ਮੀਰੀ ਲੋਕਾਂ ਦੇ ਸਵੇ ਨਿਰਣੇ ਦੇ ਹੱਕ ਦੇ ਹਾਮੀ ਹਾਂ। ਅਸੀਂ ਇਸ ਔਖੀ ਘੜੀ ਵਿੱਚ ਕਸ਼ਮੀਰੀ ਆਵਾਮ ਦੇ ਲਈ ਖੈਰ ਮਿਹਰ ਲਈ ਅਕਾਲ ਪੁਰਖ ਪਾਸ ਅਰਦਾਸ ਕਰਦੇ ਹਾਂ। ਗੁਰਮਤ ਦੇ ਪਵਿੱਤਰ ਆਦਰਸ਼ਾਂ ਮੁਤਾਬਕ ਹਰ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਮਜਲੂਮ ਕਸ਼ਮੀਰੀ ਧਿਰ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੇ। ਅਸੀਂ ਇੰਡੀਆ ਦੀ ਹਰ ਇਨਸਾਫ ਪਸੰਦ ਧਿਰ ਅਤੇ ਸ਼ਖਸੀਅਤ ਤੋਂ ਆਸ ਕਰਦੇ ਹਾਂ ਕਿ ਇੰਡੀਅਨ ਸਰਕਾਰ ਦੇ ਇਸ ਇੱਕ ਪੈਸੜ ਫੈਸਲੇ ਖਿਲਾਫ ਆਵਾਜ਼ ਉਠਾਉਣ। ਅਸੀਂ ਸਮਝਦੇ ਹਾਂ ਕਿ ਆਲਮੀ ਭਾਈਚਾਰੇ ਨੂੰ ਵਿਸ਼ਵ ਸ਼ਾਂਤੀ, ਆਜ਼ਾਦੀ ਅਤੇ ਇਨਸਾਫ ਦੇ ਅਸੂਲ ਨੂੰ ਦ੍ਰਿੜਤਾ ਨਾਲ ਲਾਗੂ ਕਰਵਾਉਣ ਦੀ ਕਸ਼ਮੀਰ ਵਿੱਚ ਦਖਲ ਦੇਣਾ ਚਾਹੀਦਾ ਹੈ। ਭਾਈ ਦਲਜੀਤ ਸਿੰਘ ਬਿੱਟੂ, 9 ਅਗਸਤ 2019। ਸੋ ਭਾਈ ਦਲਜੀਤ ਸਿੰਘ ਜੀ ਨੇ ਵੀ ਸਿੱਖ ਸੰਘਰਸ਼ ਦੇ ਵੱਲੋਂ ਇਸ ਮੌਕੇ ਆਪਦੀ ਸਥਿਤੀ ਜਿਹੜੀ ਆ ਉਹ ਬਿਆਨ ਕੀਤੀ ਆ। ਪਰ ਇੱਥੇ ਇਹ ਗੱਲ ਕਹਿਣੀ ਵੀ ਜ਼ਰੂਰੀ ਬਣਦੀ ਆ ਕਿ ਜਿਹੜੇ ਵਿਅਕਤੀ ਕਸ਼ਮੀਰ ਦੇ ਹੱਕ ਵਿੱਚ ਇਹਨਾਂ ਦਿਨਾਂ 'ਚ ਬੋਲ ਰਹੇ ਨੇ, ਉਹਨਾਂ ਸਾਰਿਆਂ ਤੇ ਨਿਗਾਹ ਰੱਖੀ ਜਾ ਰਹੀ ਆ। ਭਾਰਤੀ ਖੁਫੀਆ ਏਜੰਸੀਆਂ ਖਾਕੀ ਵਰਦੀ ਤੇ ਹੋਰ ਕਈ ਢੰਗ ਤਰੀਕਿਆਂ ਦੇ ਨਾਲ ਉਹਨਾਂ ਲੋਕਾਂ ਦੀ ਆਵਾਜ਼ ਖਾਮੋਸ਼ ਕਰਾਉਣ ਦੇ ਲਈ ਯਤਨ ਹੋ ਰਹੇ ਨੇ ਤੇ ਉਹਨਾਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਝੂਠ ਬੋਲੋ, ਇਹ ਕਹੋ ਕਿ ਕਸ਼ਮੀਰ ਦੇ ਲੋਕ ਤਾਂ ਖੁਸ਼ ਹੀ ਬੜੇ ਨੇ, ਕਸ਼ਮੀਰ ਦੇ ਲੋਕ ਤਾਂ ਨਜ਼ਾਰੇ ਲੈਂਦੇ ਨੇ, ਕਸ਼ਮੀਰ ਦੇ ਲੋਕ ਤਾਂ ਇਹ ਕਹਿੰਦੇ ਨੇ ਕਿ ਫੌਜ ਚਾਹੇ ਹੋਰ ਲਾਉਣੀ ਚਾਹੀਦੀ ਆ। ਮਤਲਬ ਝੂਠ ਬਲਵਾਉਣ ਦੇ ਲਈ ਹਰ ਹਰਬਾ ਵਰਤਿਆ ਜਾ ਰਿਹਾ ਤੇ ਇਉਂ ਲੱਗਦਾ। ਤੇ ਇਹੋ ਜਿਹੀ ਸਥਿਤੀ ਵਿੱਚ ਫਿਰ ਉਹ ਜਿਹੜਾ ਅਕਬਰ ਇਲਾਹਾਬਾਦੀ ਹੋਇਆ ਇੱਕ ਸ਼ਾਇਰ, ਉਹਦਾ ਸ਼ੇਰ ਆ ਕਿ ਰਕੀਬੋ ਨੇ ਜੇ ਰਪਟ ਲਿਖਾਈ ਹੈ थाने में, रकीबों ने ये रपट लिखाई है थाने में कि अकबर नाम लेता है खुदा का इस जमाने में। ਕਿ ਅਕਬਰ ਜਿਹੜਾ ਸ਼ਾਇਰ ਆ ਵੀ ਉਹ ਅੱਜ ਦੇ ਜ਼ਮਾਨੇ 'ਚ ਰੱਬ ਦਾ ਨਾਮ ਲੈਂਦਾ ਫਿਰਦਾ। ਇਹ ਬੜੀ ਗੱਲ ਤੋਂ ਸੱਚ ਬੋਲਣ ਨੂੰ ਇੰਨਾ ਜ਼ਿਆਦਾ ਇੱਕ ਗੁਨਾਹ ਬਣਾ ਕੇ ਰੱਖ ਦਿੱਤਾ ਗਿਆ ਕਿ ਜਿਹੜਾ ਇੰਡੀਅਨ ਮੀਡੀਆ ਆ ਉਹ ਐਡੇ ਵੱਡੇ ਝੂਠ ਬੋਲ ਰਿਹਾ ਤੇ ਸਾਰੀ ਦੁਨੀਆ ਨੂੰ ਕਿਹਾ ਜਾ ਰਿਹਾ ਕਿ ਇਸ ਝੂਠ ਦੇ ਸਾਹਮਣੇ ਸਿਰ ਝੁਕਾਓ। ਤੇ ਜਿਹੜਾ ਵੀ ਉਸ ਗੱਲ ਨੂੰ ਕੱਟਦਾ, ਜਿਹੜਾ ਵੀ ਸੱਚੀ ਗੱਲ ਦੱਸਦਾ, ਉਹ ਝੂਠ ਦੇ ਮਗਰ ਜਾਲ 'ਚ ਫਸੇ ਹੋਏ ਲੋਕ ਜਿਹੜੇ ਨੇ ਉਹ ਉਹਦੇ ਦੁਆਲੇ ਹੋ ਜਾਂਦੇ ਨੇ, ਉਹਨੂੰ ਬਾੜਾ ਚੰਗਾ ਬੋਲਦੇ ਨੇ, ਉਹਦਾ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ। ਤੋ ਇਹੋ ਜਿਹੀਆਂ ਗੱਲਾਂ ਬਾਤਾਂ ਦੇ ਦੌਰਾਨ ਹਰੇਕ ਬੰਦਾ ਡਰਿਆ ਹੋਇਆ। ਪਿੱਛੇ ਜੇ ਮੋਹਿਆ ਮਿੱਤਰਾ ਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਕਿਹਾ ਕਿ ਜਦੋਂ ਵੀ ਅਸੀਂ ਸਰਕਾਰ ਦੀ ਆਲੋਚਨਾ ਕਰਦੇ ਹਾਂ, ਜਦੋਂ ਸਰਕਾਰ ਦੇ ਫੈਸਲਿਆਂ ਦਾ, ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹਾਂ, ਉਸ ਮੌਕੇ ਸਾਨੂੰ ਇਹ ਮੱਤਾਂ ਦਿੱਤੀਆਂ ਜਾਂਦੀਆਂ ਨੇ ਕਿ ਬਚ ਕੇ ਰਹੋ। ਤੋ ਜਿਹੜਾ ਭਾਰਤ ਦੀ ਪਾਰਲੀਮੈਂਟ 'ਚ ਖੜ ਕੇ ਮੈਂਬਰ ਪਾਰਲੀਮੈਂਟ ਆਪਦੇ ਆਪ ਨੂੰ ਸੇਫ ਨਹੀਂ ਸਮਝਦੇ, ਉੱਥੇ ਸਾਡੇ ਵਰਗੇ ਆਮ ਜਿਹੜੇ ਲੋਕ ਨੇ, ਆਮ ਸਿਟੀਜ਼ਨਸ ਨੇ, ਆਮ ਨਾਗਰਿਕ ਨੇ ਜਿਹੜੇ ਇੱਥੇ ਵਸਦੇ, ਸਾਡੇ ਵਰਗੇ ਘੜੇ ਦੀ ਮੱਛੀ ਵਾਂਗੂ ਉਹਨਾਂ ਦੇ ਕਾਬੂ ਆਉਣ ਵਾਲੇ ਲੋਕ ਆ, ਅਸੀਂ ਫਿਰ ਕਿੱਥੇ ਖੜਦੇ ਹੋਵਾਂਗੇ? ਇਹ ਗੱਲ ਸਮਝ ਲੈਣੀ ਚਾਹੀਦੀ ਆ। ਦੂਰ ਦਰਾਡੇ ਬੈਠੇ ਸਾਰੇ ਭਾਈਚਾਰੇ ਨੂੰ ਇਹ ਗੱਲ ਦੱਸਣ ਮੌਕੇ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਕਿ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਪਿਆਰ ਸਤਿਕਾਰ ਕਰਨ ਵਾਲਿਆਂ ਨੇ ਬੜੀ ਆਪਣੱਤ ਨਾਲ ਇਹੋ ਜਿਹੀਆਂ ਚੇਤਾਵਨੀਆਂ ਦਿੱਤੀਆਂ ਨੇ ਕਿ ਬਚ ਕੇ ਰਿਹਾ ਕਰੋ। ਹਰ ਵੇਲੇ ਇੱਕ ਅਣਜਾਣ ਖੌਫ, ਇੱਕ ਅਜੀਬ ਜੀ ਦਹਿਸ਼ਤ ਲਗਾਤਾਰ ਸਿਰ ਵਿੱਚ ਚੂਹੇ ਵਾਂਗੂ ਕੁਤਰ ਕਰਦੀ ਰਹਿੰਦੀ ਆ। ਤੇ ਇਹ ਸਾਰਾ ਕੁਝ ਜਿਹੜਾ ਅਸੀਂ ਜਦੋਂ ਚੱਲ ਰਹੇ ਹੁੰਨੇ ਆ, ਇੱਕ ਇਹੋ ਜਿਹਾ ਖਦਸ਼ਾ ਭਰਿਆ ਡਰ, ਹਰ ਮੌਕੇ ਚਿੰਤਾ, ਤਣਾਅ ਤੇ ਸੰਤਾਪ ਭੋਗਣ ਵਾਲੀ ਬਿਰਤੀ। ਜੇ ਸੱਚ ਨਹੀਂ ਬੋਲਦੇ ਤਾਂ ਮਰਦੇ ਆ, ਕਿਉਂਕਿ ਜ਼ਮੀਰ ਜਿਹੜੀ ਆ ਅੰਦਰੋਂ ਲਾਹਣਤਾਂ ਪਾਏਗੀ ਕਿ ਇਸ ਮੌਕੇ ਤੁਹਾਡੇ ਬੋਲਣ ਦੀ ਲੋੜ ਸੀ, ਤੁਸੀਂ ਚੁੱਪ ਕਿਉਂ ਰਹੇ? ਕਿਉਂਕਿ ਇਹ ਗੱਲ ਮੈਂ ਅਕਸਰ ਕਹਿੰਦਾ ਹੁੰਨਾ ਕਿ ਜਿਹੜਾ चुप रहने से भी छिन जाता है इजाजे सुखन, चुप रहने से भी जालिम की मदद होती है, कुछ ना कहने से भी छिन जाता है इजाजे सुखन,
ਚੁੱਪ ਰਹਿਣੇ ਸੇ ਵੀ ਜ਼ਾਲਮ ਕੀ ਮਦਦ ਹੁੰਦੀ ਹੈ। ਸੋ ਇਸ ਤਰੀਕੇ ਦਾ ਜਿਹੜਾ ਮਾਹੌਲ ਆ, ਜਦੋਂ ਅਸੀਂ ਖਾਦਸ਼ਿਆਂ ਨਾਲ ਭਰੇ ਹੋਏ ਮਾਹੌਲ ਵਿੱਚ ਜਿਉ ਰਹੇ ਹਾਂ, ਜਦੋਂ ਹਰ ਵਕਤ ਟੈਨਸ਼ਨ, ਤਣਾਅ, ਚਿੰਤਾ ਦਾ ਮਾਹੌਲ ਹੋਵੇ, ਜਦੋਂ ਹਰ ਪਲ ਮਾੜੇ ਤੋਂ ਮਾੜਾ ਵਾਪਰਨ ਦੀ ਖਬਰ ਮਿਲ ਰਹੀ ਹੋਵੇ, ਉਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਉਹਨਾਂ ਲੋਕਾਂ ਦੇ ਬਾਰੇ ਅਸੀਂ ਸੋਚਦੇ ਹਾਂ ਜਿਹੜੇ ਕਸ਼ਮੀਰ ਦੇ ਵਿੱਚ ਭਾਰਤੀ ਫੌਜ ਦੇ ਬੂਟਾਂ ਤੇ ਭਾਰਤੀ ਫੌਜ ਦੀਆਂ ਬੰਦੂਕਾਂ ਦੇ ਸਾਹਮਣੇ ਖੜੇ ਆ, ਤਾਂ ਮਨ ਅੰਦਰੋਂ ਇੱਕੋ ਅਰਦਾਸ ਨਿਕਲਦੀ ਆ ਕਿ ਇਹ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੀ, ਉਹਨਾਂ ਲੋਕਾਂ ਨੂੰ ਬਚਾਈ, ਖੂਨ ਖਰਾਬਾ ਨਾ ਹੋਵੇ, ਚਾਰੇ ਪਾਸੇ ਖੁਸ਼ਹਾਲੀ ਹੋਵੇ, ਕੋਈ ਵੀ ਦੁਖੀ ਨਾ ਹੋਵੇ। ਪਰ ਇਹ ਸਾਡੀਆਂ ਅਰਦਾਸਾਂ ਸੱਚੇ ਪਾਤਸ਼ਾਹ ਕਿੰਨੀਆਂ ਕੁ ਸੁਣਦੇ ਆ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਸੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।